ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ 'ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਪ੍ਰੋਗਰਾਮ ਖਬਰ 'ਤੇ ਨਜ਼ਰ ਦੇ ਵਿੱਚ ਆਪ ਸਭ ਦੇ ਨਾਲ ਜਿਹੜੀ ਹੈ ਜੀ ਅੱਜ ਦੇ ਦਿਨ ਅਸੀਂ ਗੱਲਬਾਤ ਜਿਹੜੀ ਕਰਵਾਉਂਦੇ ਹਾਂ। ਸਾਡੇ ਨਾਲ ਚੰਡੀਗੜ੍ਹ ਸਟੂਡੀਓਜ਼ ਤੋਂ ਜੁੜਦੇ ਨੇ ਸੁਸ਼ੀਲ ਦੋਸਾਂਝ ਜੀ, ਇਸ ਟਾਈਮ ਸਾਡੇ ਨਾਲ ਜੁੜ ਚੁੱਕੇ ਨੇ। ਸੁਸ਼ੀਲ ਜੀ, ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ ਹੈ ਜੀ। ਬਹੁਤ ਬਹੁਤ ਮਿਹਰਬਾਨੀ ਰਾਜਕਰਨਵੀਰ ਸਿੰਘ ਜੀ ਤੇ ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਵੀ ਸੁਸ਼ੀਲ ਦੋਸਾਂਝ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ, ਆਦਾਬ ਤੇ ਨਮਸਕਾਰ। ਪਰ ਦੋਸਤੋ, ਅਸੀਂ ਤੁਹਾਡੇ ਲਈ ਹਾਜ਼ਰ ਹਾਂ। ਬਕਾਇਦਾ ਸਾਡਾ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ, ਖਬਰਾਂ ਤਾਂ ਤੁਸੀਂ ਰੋਜ਼ ਸੁਣਦੇ ਹੋ। ਖਬਰ ਤੇ ਨਜ਼ਰ ਪ੍ਰੋਗਰਾਮ 'ਚ ਸਾਡੀ ਨਜ਼ਰ ਰਹਿੰਦੀ ਹੈ ਖਬਰ ਦੀ ਤਹਿ 'ਚ ਬੈਠੀਆਂ ਉਹਨਾਂ ਗੱਲਾਂ ਬਾਰੇ ਵੀ ਜਿਹੜੀਆਂ ਗੱਲਾਂ ਕਈ ਵਾਰ ਸਾਹਮਣੇ ਨਹੀਂ ਆਉਂਦੀਆਂ। ਸੋ ਅੱਜ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਾਂਗੇ ਤੇ ਸਾਡੇ ਵਾਸਤੇ ਮਹੱਤਵਪੂਰਨ ਹੈ ਕਿ ਪੰਜਾਬ ਦੀ ਸਿਆਸਤ ਕਿੱਧਰ ਨੂੰ ਜਾ ਰਹੀ ਹੈ, ਕੀ ਸੰਭਾਵਨਾਵਾਂ ਬਣਨਗੀਆਂ ਆਉਣ ਵਾਲੇ ਸਮੇਂ ਦੇ ਵਿੱਚ। ਆਮ ਆਦਮੀ ਪਾਰਟੀ ਕੀ ਸੱਚਮੁੱਚ ਆਮ ਆਦਮੀ ਦੀ ਬਾਂਹ ਫੜਨ ਦੇ ਕਾਬਲ ਹੋਏਗੀ ਆਉਣ ਵਾਲੇ ਸਮੇਂ ਦੇ ਵਿੱਚ। ਇਸ ਤਰ੍ਹਾਂ ਦੀਆਂ ਗੱਲਾਂ ਨੇ ਸਾਰੀਆਂ। ਸੋ ਗੱਲਬਾਤ ਦਾ ਸਿਲਸਿਲਾ ਰਾਜਕਰਨਵੀਰ ਜੀ ਸ਼ੁਰੂ ਕਰਨਗੇ। ਰਾਜਕਰਨਵੀਰ ਜੀ ਜੀ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਦੇ ਸਪਾਂਸਰ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਆਟੋ, ਕਮਰਸ਼ੀਅਲ, ਲਿਕਰ ਸਟੋਰ, ਗੈਸ ਸਟੇਸ਼ਨ, ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਨੂੰ ਯਾਦ ਰੱਖੋ। ਇਹਨਾਂ ਦਾ ਫ਼ੋਨ ਨੰਬਰ 408-272-2500 4082722500। ਇਸ ਦੇ ਨਾਲ ਨਾਲ ਗੁਰਦੀਪ ਸਿੰਘ ਵਿਰਦੀ, ਗੁਰਜੀਤ ਸਿੰਘ ਝਾਮਪੁਰ, ਸਤਨਾਮ ਸਿੰਘ ਸ਼ੇਰਗਿੱਲ, ਹਰਕੇਵਲ ਸਿੰਘ ਅਤੇ ਰਵਿੰਦਰ ਕੌਰ ਅਟਵਾਲ, ਇਹਨਾਂ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ। ਜੇ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਉਸ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ। ਨੰਬਰ 408-722-7698 408-722-7698 ਦੇ ਉੱਤੇ। ਅਤੇ ਸੁਸ਼ੀਲ ਜੀ, ਆਪਣੀ ਗੱਲਬਾਤ ਦਾ ਸਿਲਸਿਲਾ ਜਿਹੜਾ ਆ ਧੂਰੀ ਨੂੰ ਲੈ ਕੇ ਹੀ ਸ਼ੁਰੂ ਕਰਦੇ ਹਾਂ। ਕੀ ਤਾਜ਼ਾ ਸਰਗਰਮੀ ਆ? ਇੱਕ ਪਾਸੇ ਜਿਹੜੇ ਆ ਅਕਾਲੀ ਆ ਉਹ ਕਾਂਗਰਸੀਆਂ ਦੇ ਉੱਤੇ ਤੌਹਮਤਾਂ ਲਾ ਰਹੇ ਆ, ਦੂਜੇ ਪਾਸੇ ਕਾਂਗਰਸੀ ਜਿਹੜੇ ਆ ਉਹ ਅਕਾਲੀਆਂ 'ਤੇ ਲਾ ਰਹੇ ਆ। ਕੀ ਚੱਲ ਰਿਹਾ ਆ ਤੇ ਕੀ ਹੋਣ ਦੀ ਸੰਭਾਵਨਾ? ਦੇਖੋ, ਕੁਝ ਬਦਲਣ ਦੀ ਸੰਭਾਵਨਾ ਤਾਂ ਦਿਖਾਈ ਨਹੀਂ ਦੇ ਰਹੀ। ਮਤਲਬ ਸਿਫਤੀ ਤਬਦੀਲੀ ਕੋਈ ਨਹੀਂ ਆਉਣੀ ਧੂਰੀ ਦੇ ਵਿੱਚ ਜੀ। ਠੀਕ ਹੈ ਕਿ ਅਰਵਿੰਦ ਖੰਨਾ ਨੇ ਰਿਜ਼ਾਈਨ ਕਰ ਦਿੱਤਾ ਤੇ ਸੀਟ ਕਾਂਗਰਸ ਦੀ ਹੈ ਤੇ ਪੋਸੀਬਿਲਿਟੀ ਜਿਹੜੀ ਹੈ ਉਹ ਕੋਈ ਵੀ ਕਹਿ ਸਕਦਾ ਹੈ ਕਿ ਹਕੂਮਤ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਹੈ, ਇਸ ਕਰਕੇ ਆਮ ਧਾਰਨਾ ਜੀ ਬਣ ਜਾਂਦੀ ਹੁੰਦੀ ਹੈ ਕਿ ਜ਼ਿਮਨੀ ਚੋਣ ਜਿਹੜੀ ਹੈ ਉਹ ਹਕੂਮਤੀ ਧਿਰ ਜਿੱਤਿਆ ਕਰਦੀ ਹੈ। ਸੋ ਕੋਈ ਕਹਿ ਸਕਦਾ ਹੈ ਕਿ ਸੀਟ ਕਾਂਗਰਸ ਦੀ ਹੈ ਪਰ ਜਿੱਤ ਅਕਾਲੀ ਦਲ ਦੇ ਕੈਂਡੀਡੇਟ ਨੇ ਜਾਣਾ ਹੈ। ਇਹ ਤਬਦੀਲੀ ਹੋ ਸਕਦੀ ਹੈ, ਪਰ ਇਹ ਤਬਦੀਲੀ ਕੋਈ ਸਿਫਤੀ ਤਬਦੀਲੀ ਨਹੀਂ ਹੈ ਜੀ। ਦੂਸਰੀ ਗੱਲ, ਕੋਈ ਕਹਿ ਸਕਦਾ, ਅਸੀਂ ਨਹੀਂ ਕਹਿ ਸਕਦੇ, ਕਿਉਂਕਿ ਜੇ ਇਹ ਲੌਜਿਕ ਹੈ ਵੀ ਆਮ ਤੌਰ ਤੇ ਜਿਹੜੀਆਂ ਸੀਟਾਂ ਇੱਦਾਂ ਦੀਆਂ ਹੁੰਦੀਆਂ ਜਿੱਥੇ ਉਪ ਚੋਣ ਹੁੰਦੀ ਹੈ, ਜਿਹਨੂੰ ਆਪਾਂ ਜ਼ਿਮਨੀ ਚੋਣ ਕਹਿੰਦੇ ਜਾਂ ਮੱਧਕਾਲੀ ਚੋਣ, ਜਾਂ ਇੱਕ ਦੀ ਸੀਟ 'ਤੇ ਇਸ ਤਰ੍ਹਾਂ ਚੋਣ ਹੋ ਜਾਂਦੀ, ਕੋਈ ਮੈਂਬਰ ਜਿਹੜਾ ਰਿਜ਼ਾਈਨ ਕਰ ਦਿੰਦਾ ਤੇ ਫਿਰ ਇੱਕੋ ਸੀਟ 'ਤੇ ਚੋਣ ਹੁੰਦੀ ਹੈ। ਜੇ ਅਸੀਂ ਇਹ ਕਹਿੰਦੇ ਹਾਂ ਕਿ ਆਮ ਧਾਰਨਾ ਇਹੀ ਹੈ ਕਿ ਹਕੂਮਤੀ ਧਿਰ ਦੇ ਕੋਲ ਸਰਕਾਰੀ ਮਸ਼ੀਨਰੀ ਹੁੰਦੀ ਹੈ ਤੇ ਹੋਰ ਬਹੁਤ ਸਾਰੇ ਕਾਰਨ ਹੁੰਦੇ ਆ, ਲੋਕ ਹਕੂਮਤੀ ਧਿਰ ਨਾਲ ਜੁੜੇ ਰਹਿਣਾ ਚਾਹੁੰਦੇ ਆ, ਕੰਮ ਧੰਦੇ ਆਪਣੇ ਕਰਵਾਉਣਾ ਚਾਹੁੰਦੇ, ਇਸ ਕਰਕੇ ਵੋਟ ਉਹ ਹਕੂਮਤੀ ਧਿਰ ਦੇ ਕੈਂਡੀਡੇਟ ਨੂੰ ਕਰਦੇ ਆ। ਇਸ ਕਰਕੇ ਆਮ ਧਾਰਨਾ ਹੈ ਕਿ ਹਕੂਮਤੀ ਧਿਰ ਦਾ ਕੈਂਡੀਡੇਟ ਜਿੱਤ ਜਾਂਦਾ ਹੈ। ਜੇ ਕੁਝ ਲੋਕ ਇਹ ਕਹਿੰਦੇ ਆ ਤਾਂ ਇੱਕ ਮਿਸਾਲ ਇਹ ਵੀ ਹੈ, ਜਿਹੜਾ ਕੈਪਟਨ ਅਮਰਿੰਦਰ ਨੇ ਵੀ ਹਵਾਲਾ ਦਿੱਤਾ ਸੀ 4 ਦਿਨ ਪਹਿਲਾਂ, ਜੀ, ਵੀ ਭਰਮ ਦੇ ਵਿੱਚ ਨਹੀਂ ਰਹਿਣਾ ਚਾਹੀਦਾ ਸ਼੍ਰੋਮਣੀ ਅਕਾਲੀ ਦਲ ਨੂੰ ਕਿ ਹਕੂਮਤੀ ਧਿਰ ਹੀ ਜਿੱਤਦੀ ਹੈ। ਉਹਨਾਂ ਨੇ ਆਦਮਪੁਰ ਦੀ ਮਿਸਾਲ ਦਿੱਤੀ ਕਿ ਆਦਮਪੁਰ ਦੀ ਜ਼ਿਮਨੀ ਚੋਣ ਦੇ ਵਿੱਚ ਅਕਾਲੀ ਹਾਰੇ, ਕਾਂਗਰਸ ਜਿੱਤੀ। ਉਹਨਾਂ ਨੇ ਪਟਿਆਲਾ ਜ਼ਿਮਨੀ ਚੋਣ ਦੀ ਮਿਸਾਲ ਦਿੱਤੀ, ਜਿਹਦੇ ਜਿੱਥੋਂ ਆਪ ਜਿੱਤਦੇ ਰਹੇ ਆ, ਪਰ ਕਿਉਂਕਿ ਉਹ ਲੋਕ ਸਭਾ ਚੋਣਾਂ 'ਚ ਚਲੇ ਗਏ ਸੀ ਅੰਮ੍ਰਿਤਸਰ ਤੇ ਉੱਥੋਂ ਜਿੱਤੇ, ਸੀਟ ਉਹਨਾਂ ਦੀ ਖਾਲੀ ਹੋ ਗਈ ਤੇ ਉਹਨਾਂ ਦੀ ਖਾਲੀ ਸੀਟ 'ਚ ਉਹਨਾਂ ਦੀ ਪਤਨੀ ਨੇ ਬੀਬੀ ਪ੍ਰਨੀਤ ਕੌਰ ਨੇ ਚੋਣ ਲੜੀ ਤੇ ਉਹ ਸੀਟ ਜਿੱਤੀ ਬੀਬੀ ਪ੍ਰਨੀਤ ਕੌਰ ਨੇ। ਸੋ ਇਹ ਜ਼ਰੂਰੀ ਨਹੀਂ ਹੈ ਕਿ ਹਕੂਮਤੀ ਧਿਰ ਦਾ ਹੀ ਬੰਦਾ ਜਿੱਤਦਾ ਹੁੰਦਾ। ਸਵਾਲ ਹੈ ਕਿ ਵੀ ਸਿਆਸੀ ਤੌਰ ਦੇ ਉੱਤੇ ਕੌਣ ਲੀਡ ਲੈ ਜਾਂਦਾ ਹੈ ਤੇ ਕਿਹਦੀਆਂ ਗੋਟੀਆਂ ਟਾਈਮਿੰਗ ਦੇ ਮੁਤਾਬਕ ਹੋ ਜਾਂਦੀਆਂ ਜਿਹੜੀਆਂ ਜਿੱਤ ਦਾ ਕਾਰਨ ਬਣਦੀਆਂ।
ਪਰ ਜਿਹੜੀ ਅਸੀਂ ਸ਼ੁਰੂ 'ਚ ਗੱਲ ਕਹੀ ਹੈ ਵੀ ਧੂਰੀ ਦੇ ਵਿੱਚ ਕਿਸੇ ਕਿਸਮ ਦੀ ਕੋਈ ਸਿਫਤੀ ਤਬਦੀਲੀ ਨਹੀਂ ਹੋਣੀ। ਇਹ ਤਬਦੀਲੀ ਤਾਂ ਆ ਸਕਦੀ ਹੈ ਵੀ ਅਰਵਿੰਦ ਖੰਨਾ ਦੀ ਥਾਂ ਦੇ ਉੱਤੇ ਸਿਮਰ ਪ੍ਰਤਾਪ ਸਿੰਘ ਬਰਨਾਲਾ ਵਿਧਾਇਕ ਹੋ ਸਕਦੇ ਆ, ਪਰ ਉਹ ਕਾਂਗਰਸ ਦੇ ਵਿਧਾਇਕ ਰਹਿਣਗੇ। ਕੀ ਤਬਦੀਲੀ ਹੈ? ਕੁਝ ਨਹੀਂ। ਅਰਵਿੰਦ ਖੰਨਾ ਦੀ ਥਾਂ ਤੇ ਸਿਮਰ ਪ੍ਰਤਾਪ ਬਰਨਾਲਾ ਹੀ ਆ ਗਏ ਨਾ, ਉਹ ਵੀ ਕਾਂਗਰਸ ਦੇ ਕੈਂਡੀਡੇਟ। ਇਹ ਵੀ ਤਬਦੀਲੀ ਆ ਸਕਦੀ ਹੈ ਕਿ ਸਿਮਰ ਪ੍ਰਤਾਪ ਸਿੰਘ ਬਰਨਾਲਾ ਹਾਰ ਜਾਣ, ਗੋਬਿੰਦ ਸਿੰਘ ਲੌਂਗੋਵਾਲ ਜਿੱਤ ਜਾਣ, ਫਿਰ ਉਹ ਅਕਾਲੀ ਦਲ ਦੇ ਕੈਂਡੀਡੇਟ ਜਿੱਤੇ। ਪਰ ਤਬਦੀਲੀ ਸਿਫਤੀ ਤੌਰ ਤੇ ਬੇਸਿਕ ਹੀ ਤਬਦੀਲੀ ਕੀ ਆਈ? ਕੁਛ ਵੀ ਨਹੀਂ। ਧੂਰੀ ਦੇ ਲੋਕ ਤਾਂ ਉਦੋਂ ਤੱਕ ਰਹਿਣਗੇ ਚਾਹੇ ਕਾਂਗਰਸ ਦਾ ਸਿਮਰ ਪ੍ਰਤਾਪ ਬਰਨਾਲਾ ਜਿੱਤ ਜਾਏ, ਚਾਹੇ ਗੋਬਿੰਦ ਸਿੰਘ ਲੌਂਗੋਵਾਲ ਜਿੱਤ ਜਾਣ। ਸਿਫਤੀ ਤਬਦੀਲੀ ਤਾਂ ਆਉਂਦੀ ਜੇ ਦੋਨੋਂ ਰਵਾਇਤੀ ਪਾਰਟੀਆਂ ਦੀ ਥਾਂ ਦੇ ਉੱਤੇ ਤੀਜੀ ਪਾਰਟੀ ਉੱਥੇ ਮੈਦਾਨ 'ਚ ਹੁੰਦੀ, ਤੇ ਤੀਜੀ ਪਾਰਟੀ ਨੇ ਤਾਂ ਪਹਿਲੇ ਹੱਥ ਖੜੇ ਕਰਦੇ ਜਿਹਦੀ ਪੂਰੀ ਸੰਭਾਵਨਾ ਸੀ। ਉਹ ਪਾਰਟੀ ਜਿਹੜੀ ਆਸਾਨੀ ਦੇ ਨਾਲ ਇਸੇ ਸੀਟ ਜਿੱਤ ਸਕਦੀ ਸੀ, ਜਿਹਦਾ ਇੱਕ ਬਕਾਇਦਾ ਇੱਕ ਟਰੈਕ ਰਿਕਾਰਡ ਹੈ ਪਿਛਲੇ 8 ਮਹੀਨੇ 10 ਮਹੀਨੇ ਪਹਿਲਾਂ ਇਸ ਹਲਕੇ ਤੋਂ ਵੀ 63,000 ਵੋਟ ਭਗਵੰਤ ਮਾਨ ਨੇ ਲਈ ਲੋਕ ਸਭਾ ਚੋਣਾਂ ਦੇ ਦੌਰਾਨ, ਤੇ 40,000 ਵੋਟਾਂ ਤੇ ਲਗਭਗ 36 ਤੋਂ 40,000 ਵੋਟਾਂ ਤੇ ਉਹਨਾਂ ਲੀਡ ਕੀਤਾ ਜੀ। ਜੇ ਹੁਣ ਆਮ ਆਦਮੀ ਪਾਰਟੀ ਦਾ ਕੋਈ ਕੈਂਡੀਡੇਟ ਉੱਥੇ ਹੁੰਦਾ, ਸਿਆਣਾ ਕੈਂਡੀਡੇਟ ਖੜਾ ਕੀਤਾ ਹੁੰਦਾ, ਤੇ ਮੈਂ ਇਹ ਤਾਂ ਨਹੀਂ ਕਹਿੰਦਾ ਕਿ ਉਹਨੇ ਜਿੱਤ ਜਾਣਾ ਸੀ, ਪਰ ਵਕਤ ਤਾਂ ਉਹਨੇ ਪਾ ਦੇਣਾ ਸੀ, ਤੇ ਉਹ ਤਾਂ ਤੀਜੀ ਤੇ ਰਹੀ ਹੈ ਨਹੀਂ। ਫਿਰ ਕੀ ਤਬਦੀਲੀ ਆਉਣੀ ਹੈ? ਫਿਰ ਚਾਹੇ ਗੋਬਿੰਦ ਸਿੰਘ ਲੌਂਗੋਵਾਲ ਜਿੱਤ ਜਾਏ ਤੇ ਚਾਹੇ ਸਿਮਰ ਪ੍ਰਤਾਪ ਬਰਨਾਲਾ ਜੀ ਜਿੱਤ ਜਾਣ, ਲੋਕਾਂ ਦਾ ਤਾਂ ਮਸਲੇ ਉੱਥੇ ਦੇ ਉੱਥੇ ਖੜੇ ਰਹਿਣੇ ਆ। ਇਹ ਵੱਖਰੀ ਗੱਲ ਹੈ ਕਿ ਜਿਹੜੇ ਲੋਕ ਹੁਣੇ ਜਿੱਤੇ ਨੇ 4 ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਦੇ ਵਿੱਚ, ਉਹਨਾਂ ਦੇ ਜਿੱਤਣ ਦੇ ਨਾਲ ਵੀ ਉਹਨਾਂ ਦੇ ਹਲਕਿਆਂ ਦੇ ਲੋਕਾਂ ਨੂੰ ਕੋਈ ਬਹੁਤ ਜ਼ਿਆਦਾ ਰਾਹਤ ਨਹੀਂ ਮਿਲੀ, ਪਰ ਕੁਝ ਉਮੀਦ, ਕੁਝ ਆਸ ਜ਼ਰੂਰ ਹੈ ਵੀ ਸਾਡੀ ਆ ਕੇ ਗੱਲ ਸੁਣ ਲੈਂਦੇ ਆ, ਅਸੀਂ ਇਹਨਾਂ ਕੋਲ ਜਾ ਕੇ ਕਹਿ ਸਕਦੇ ਹਾਂ। ਕਾਂਗਰਸੀਆਂ ਤੇ ਅਕਾਲੀਆਂ ਦੇ ਜਿੱਤੇ ਹੋਏ ਕੈਂਡੀਡੇਟਾਂ ਕੋਲ ਤਾਂ ਪਹੁੰਚ ਕਰਨਾ ਹੀ ਬੜਾ ਔਖਾ। ਸੋ ਇੱਕ ਦੂਜੇ ਨੂੰ ਕਹੀ ਜਾਣ, ਕੈਪਟਨ ਸਾਹਿਬ ਕਹੀ ਜਾਂਦੇ ਆ ਕਿ ਅਕਾਲੀ ਦਲ ਨੇ ਤਾਂ ਸਿਰਫ ਲੋਕਾਂ ਨੂੰ ਲੁੱਟਿਆ ਤੇ ਕੁੱਟਿਆ। ਬਾਦਲ ਸਾਹਿਬ ਦਾ ਜ਼ੋਰ ਲੱਗਾ ਇਹ ਕਹਿਣ ਤੇ ਕਿ ਕਾਂਗਰਸੀ ਲੀਡਰ ਝੂਠ ਹੀ ਬੋਲੀ ਜਾਂਦੇ ਆ, ਕਾਂਗਰਸੀ ਲੀਡਰਾਂ ਤੋਂ ਵੱਡਾ ਕੋਈ ਗਪੌੜੀ ਸੰਖ ਨਹੀਂ। ਹੁਣ ਇੱਕ ਦੂਜੇ ਨੂੰ ਮਖੌਲ ਕਰੀ ਜਾਂਦੇ ਆ। ਇਹ ਮਖੌਲ ਦੀ ਰਾਜਨੀਤੀ ਦੇ ਵਿੱਚੋਂ, ਧੂਰੀ ਦੇ ਵਿੱਚੋਂ ਕੀ ਕੱਢ ਲੈਣਾ? ਕੁਝ ਨਹੀਂ ਨਿਕਲਣਾ। ਜਿੱਤੇ ਕੋਈ ਵੀ, ਚਾਹੇ ਜਿੱਤੇ ਉੱਥੇ ਸਿਮਰ ਪ੍ਰਤਾਪ ਬਰਨਾਲਾ ਤੇ ਚਾਹੇ ਜਿੱਤੇ ਧੂਰੀ ਤੋਂ ਗੋਬਿੰਦ ਸਿੰਘ ਲੌਂਗੋਵਾਲ, ਹਾਰ ਲੋਕਾਂ ਦੀ ਹੋਣੀ ਹੈ, ਉਹਨਾਂ ਲੋਕਾਂ ਦੀ ਜਿਹਨਾਂ ਲੋਕਾਂ ਨੇ ਆਪ ਵੋਟ ਪਾਉਣੀ। ਆਪਣੇ ਹੀ ਖਿਲਾਫ ਲੋਕ ਉੱਥੇ ਵੋਟ ਪਾਉਣਗੇ, ਕਿਉਂਕਿ ਲੋਕਾਂ ਦਾ ਭਲਾ ਇਹਨਾਂ ਦੋਨਾਂ ਪਾਰਟੀਆਂ ਦੇ ਉਮੀਦਵਾਰਾਂ ਦੇ ਕੋਲ ਕਿਸੇ ਵੀ ਲੈਵਲ ਤੇ ਨਹੀਂ ਹੈ, ਕਿਉਂਕਿ ਲੋਕ ਭਲਾਈ ਦਾ ਏਜੰਡਾ ਇਹਨਾਂ ਦੀਆਂ ਪਾਰਟੀਆਂ ਦਾ ਏਜੰਡਾ ਨਹੀਂ ਹੈ। ਜੀ ਤੇ ਜਿਹੜੀ ਆਪਾਂ ਗੱਲ ਕਰ ਰਹੇ ਸੀ ਵੀ ਭਗਵੰਤ ਮਾਨ ਹੁਣਾਂ ਨੇ ਖਾਸੀ ਲੀਡ ਲਈ ਸੀ, ਉਹ ਜਿਹੜੇ ਵੋਟਰ ਆ ਕੀ ਸੋਚ ਕੇ ਹੁਣ ਵੋਟ ਪਾਉਣਗੇ? ਕੀ ਉਹਨਾਂ ਦੇ ਕੋਲ ਕੋਈ ਵਿਕਲਪ ਉਹਨਾਂ ਨੂੰ ਦਿਸਦਾ ਆ? ਕਈ ਜਗ੍ਹਾ ਤੇ ਇਹ ਵੀ ਖਬਰਾਂ ਹੈ ਵੀ ਨੋਟਾਂ ਦਾ ਪ੍ਰਯੋਗ ਕਰਨ ਦੇ ਲਈ ਆਖਿਆ ਜਾ ਰਿਹਾ ਉਹਨਾਂ ਨੂੰ। ਦੇਖੋ, ਜਾਂ ਤਾਂ ਤੁਸੀਂ ਕੰਪੇਨ ਆਓ ਜੀ ਨੋਟਾਂ ਦੀ, ਤੁਸੀਂ ਚੋਣ ਨਹੀਂ ਲੜ ਰਹੇ, ਤੁਸੀਂ ਲੌਜਿਕ ਦਿਓ, ਲੋਕਾਂ ਨੂੰ ਦੱਸੋ ਵੀ ਅਸੀਂ ਚੋਣ ਕਿਉਂ ਨਹੀਂ ਲੜ ਰਹੇ। ਜੇ ਵੋਟ ਪੈਂਦੀ ਹੈ, ਜੇ ਭਗਵੰਤ ਮਾਨ ਨੂੰ ਵੋਟ ਪਈ, ਜਾਂ ਹੁਣ ਸਿਮਰ ਪ੍ਰਤਾਪ ਬਰਨਾਲਾ ਨੂੰ ਪੈਣੀ ਹੈ, ਜਾਂ ਗੋਬਿੰਦ ਸਿੰਘ ਲੌਂਗੋਵਾਲ ਨੂੰ ਵੀ ਜਿਹੜੀ ਵੋਟ ਪੈਣੀ ਹੈ, ਉਹ ਵੋਟ ਕੰਪੇਨ ਦੇ ਸਿਰ ਤੇ ਪੈਂਦੀ ਆ। ਕੋਈ ਘਰੋਂ ਆਪ ਮੁਹਾਰੇ ਆ ਕੇ ਵੋਟ ਨਹੀਂ ਪਾਉਣ ਆਉਂਦਾ। ਆਪ ਮੁਹਾਰਾ ਸੀਗਾ ਉਦੋਂ ਜਦੋਂ ਲੋਕ ਸਭਾ ਦੀ ਚੋਣ ਹੋਈ ਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ 4 ਕੈਂਡੀਡੇਟ ਲੋਕਾਂ ਨੇ ਆਪ ਮੁਹਾਰੇ ਜਿਤਾਤੇ। ਉੱਥੇ ਲੋਕਾਂ ਨੂੰ ਕੱਢਣਾ ਨਹੀਂ ਪਿਆ ਘਰੋਂ ਚੋਂ। ਨੋਟਾਂ ਲਈ ਜਾਂ ਬਾਕੀ ਪਾਰਟੀਆਂ ਜਿਹੜੇ ਲੋਕ ਹੈ, ਉਹਨਾਂ ਨੂੰ ਆਪਣੇ ਲਈ ਵੋਟ ਪਾਉਣ ਲਈ ਘਰਾਂ ਚੋਂ ਲੋਕਾਂ ਨੂੰ ਕੱਢਣਾ ਪੈਣਾ। ਹੁਣ ਨੋਟਾਂ ਲਈ ਕੋਈ ਆਪ ਨਹੀਂ ਨਿਕਲਦਾ, ਕਿਉਂਕਿ ਨੋਟਾ ਇੱਕ ਬਦਲਤਾ ਹੈ ਕਿ ਤੁਸੀਂ ਆਪਣੀ ਰਾਏ ਦੇ ਦਿੰਦੇ ਹੋ, ਪਰ ਉਹਦੇ ਨਾਲ ਤਬਦੀਲ ਕੁਝ ਨਹੀਂ ਹੁੰਦਾ ਜੀ। ਨੋਟਾਂ ਦੇ ਨਾਲ ਇਹ ਰਾਏ ਤਾਂ ਚੱਲ ਜਾਏਗੀ ਵੀ ਮੰਨ ਲਓ ਜੇ 50,000 ਵੋਟ ਪੈ ਗਈ ਜੀ ਦੂਸਰੇ ਨੂੰ, ਸਿਮਰ ਪ੍ਰਤਾਪ ਬਰਨਾਲੇ ਨੂੰ, ਤੇ 50,000 ਦੇ ਨੇੜੇ ਤੇੜੇ ਗੋਬਿੰਦ ਸਿੰਘ ਨੂੰ ਪੈ ਗਈ, ਤੇ ਨੋਟਾਂ ਦੀ ਜਿਹੜੀ 10,000 ਵੋਟ ਦੀ 22 ਦੇ ਵਿੱਚ ਨੋਟਾਂ ਤੇ 10,000 ਬੰਦਾ ਜਿਹੜਾ ਆ ਉਹ ਜਾ ਕੇ ਕਲਿੱਕ ਕਰਿਆ ਆਵੇ, ਤਾਂ ਇਹ ਤਾਂ ਮੈਸੇਜ ਚੱਲ ਜਾਏਗਾ ਕਿ 10,000 ਬੰਦਾ ਕਿਸੇ ਨੂੰ ਵੀ ਨਹੀਂ ਚਾਹੁੰਦਾ ਜੀ। ਪਰ ਉਹਦੇ ਨਾਲ ਉਸ ਹਲਕੇ ਦੀ ਜਿਹੜੀ ਚੋਣ ਹੈ ਉਹ ਤਾਂ ਰੱਦ ਨਹੀਂ ਹੋਣ ਲੱਗੀ, ਉਹ ਤਾਂ ਘੱਟੋ ਘੱਟ 50% ਤੋਂ ਜ਼ਿਆਦਾ ਵੋਟਾਂ ਹੋਣੀਆਂ ਚਾਹੀਦੀਆਂ। ਨੋਟਾਂ ਵਾਸਤੇ ਕੰਪੇਨ ਨਹੀਂ ਹੈਗੀ ਕੋਈ ਵੀ। ਜਾਂ ਤਾਂ ਕੰਪੇਨ ਕਰੋ, ਫਿਰ ਉੱਥੇ ਕੰਪੇਨ ਹੋਵੇ, ਆਮ ਆਦਮੀ ਪਾਰਟੀ ਇਹ ਕਵੇ ਵੀ ਅਸੀਂ ਲੌਜਿਕ ਦੇਵੇ ਵੀ ਅਸੀਂ ਇਸ ਕਰਕੇ ਚੋਣ ਨਹੀਂ ਲੜ ਰਹੇ ਵੀ
ਅਸੀਂ ਤਾਂ ਜੀ 2017 ਦੀ ਤਿਆਰੀਆਂ 'ਚ ਆ, ਇਕੱਲੀ ਕਾਹਦੀ ਸੀਟ ਲੜ ਕੇ ਕੀ ਲੈਣਾ, ਜਾਂ ਕੋਈ ਹੋਰ ਵੀ ਜਿਹੜਾ ਉਹਨਾਂ ਦਾ ਲੌਜਿਕ ਦੇਣ। ਤੇ ਫਿਰ ਕਹਿਣ ਵੀ ਅਸੀਂ ਚਾਹੁੰਦੇ ਹਾਂ ਕਿ ਅਸੀਂ ਚੋਣ ਨਹੀਂ ਲੜ ਰਹੇ, ਪਰ ਸਾਡੀ ਰਾਏ ਇਹ ਹੈ ਵੀ ਇਹ ਜਿਹੜੇ ਲੋਕ ਖੜੇ ਆ ਅਕਾਲੀਆਂ ਵੱਲੋਂ, ਕਾਂਗਰਸ ਵੱਲੋਂ, 4 ਖੱਬੀਆਂ ਪਾਰਟੀਆਂ ਦਾ ਇੱਕ ਸਾਂਝਾ ਕੈਂਡੀਡੇਟ ਹੈ, ਉੱਥੇ ਇੱਕ ਆਜ਼ਾਦ ਹੈ ਜੀ, ਇਹ ਲੋਕ ਸਾਡੀ ਵੋਟ ਦੇ ਕਾਬਲ ਨਹੀਂ ਹੈ। ਇਸ ਕਰਕੇ ਆਪਾਂ ਨੋਟਾਂ ਦੀ ਵਰਤੋਂ ਕਰੀਏ, ਇਹਦੇ ਲਈ ਕੰਪੇਨ ਚਲਾਓ। ਕੰਪੇਨ ਕੋਈ ਨਹੀਂ ਹੈ, ਉਹ ਤਾਂ ਆਪਣੀ ਪਾਰਟੀ ਦੀ ਜਿਹੜੀ ਅੰਦਰੂਨੀ ਲੜਾਈ ਹੈ ਉਹਦੇ ਜੁੜਦੇ ਹੋਏ ਹੈ। ਸੋ ਉਹ ਇੱਕ ਬਹੁਤ ਵਧੀਆ ਮੌਕਾ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਗਵਾ ਦਿੱਤਾ ਹੈ। ਮੌਕੇ ਤਾਂ ਹੋਰ ਵੀ ਬਹੁਤ ਗਵਾ ਰਹੀ ਹੈ ਹੁਣ ਆਮ ਆਦਮੀ ਪਾਰਟੀ। ਐਡਾ ਵੱਡਾ ਪ੍ਰਚੰਡ ਬਹੁਮਤ ਦਿੱਤਾ ਦਿੱਲੀ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ, 17 ਚੋਂ 67 ਸੀਟਾਂ ਜਿਤਾ ਕੇ, ਤੇ ਐਡਾ ਪ੍ਰਚੰਡ ਬਹੁਮਤ ਜਿਹੜਾ ਆ ਉਹ ਆਮ ਆਦਮੀ ਪਾਰਟੀ ਤੋਂ ਸਾਂਭਿਆ ਨਹੀਂ ਜਾ ਰਿਹਾ ਹੈ। ਤੇ ਆਮ ਆਦਮੀ ਪਾਰਟੀ 2.5 ਸਾਲਾਂ ਦੇ ਵਿੱਚ ਹੀ ਖੱਖੜੀਆਂ ਕਰੇਲੇ ਹੋ ਗਈ ਹੈ। ਸੋ ਮੈਂ ਸਮਝਦਾ ਕਿ ਧੂਰੀ ਦੇ ਜੇ ਸਬਕ ਕੱਢਣੇ ਹੋਣ ਤੇ ਵੱਡਾ ਸਬਕ ਇੱਕ ਆਮ ਆਦਮੀ ਪਾਰਟੀ ਵਾਸਤੇ ਵੀ ਹੈ ਵੀ ਲੋਕਾਂ ਦੀ ਨਬਜ਼ ਜਿਹੜੀ ਹੈ ਉਹਨੂੰ ਪਛਾਣਨ ਦਾ ਦਾਅਵਾ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਲੋਕ ਉਹ ਬਹੁਤ ਵੱਡੀ ਕੁਤਾਹੀ ਕਰ ਗਏ ਹੈ, ਜਿਹੜਾ ਉਹਨਾਂ ਨੇ ਧੂਰੀ ਦੀ ਵਿਧਾਨ ਸਭਾ ਚੋਣ ਨਾ ਲੜਨ ਦਾ ਐਲਾਨ ਕੀਤਾ ਹੈ। ਜੀ 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 ਤੇ ਅਗਲੀ ਜੇ ਨਾਲ ਹੀ ਆਪਾਂ ਇਸੇ ਚੀਜ਼ ਨੂੰ ਲੈ ਕੇ ਗੱਲ ਕਰੀਏ, ਵਿੱਚੇ ਇੱਕ ਖਬਰ ਆਈ ਸੀ ਵੀ ਅਰਵਿੰਦ ਖੰਨਾ ਨੂੰ ਜਿਹੜਾ ਜੀ ਕਾਂਗਰਸ ਚੋਂ ਕੱਢ ਦਿੱਤਾ ਗਿਆ। ਫਿਰ ਮੁੜ ਕੇ ਇਹ ਵੀ ਖਬਰ ਆ ਗਈ ਵੀ ਇਹ ਕੁਛ ਨਹੀਂ ਕੱਢਿਆ ਗਿਆ। ਇਹ ਕੀ ਇਸ ਦੇ ਪਿੱਛੇ ਤੁਹਾਨੂੰ ਲੱਗਦਾ ਵੀ ਕੱਢਣ ਵਾਲੀ ਕੀ ਰਾਜਨੀਤੀ ਸੀ ਤੇ ਨਾ ਵਾਪਸ ਰੱਖਣ ਵਾਲੀ ਕੀ ਸੀ? ਦੇਖੋ, ਗੱਲ ਇਹ ਹੈ ਕਿ ਅਰਵਿੰਦ ਖੰਨਾ ਕੈਪਟਨ ਅਮਰਿੰਦਰ ਦੇ ਰਾਈਟ ਹੈਂਡ ਮੰਨੇ ਜਾਂਦੇ ਰਹੇ ਆ। ਅਰਵਿੰਦ ਖੰਨਾ ਨੇ ਪਹਿਲਾਂ ਵੀ ਮਨ ਬਣਾਇਆ ਸੀ ਰਿਜ਼ਾਈਨ ਦਾ, ਤੇ ਲੋਕ ਸਭਾ ਚੋਣਾਂ ਆ ਗਈਆਂ ਤੇ ਉਦੋਂ ਕੈਪਟਨ ਦੇ ਰੋਕਣ ਤੇ ਰੁਕ ਗਿਆ। ਅੰਦਰ ਖਾਤੇ ਕੋਈ ਨਾ ਕੋਈ ਗਿਟਮਿਟ ਹੋਈ ਆ ਨਹੀਂ ਹੋਈ, ਇਹਦਾ ਕੋਈ ਪ੍ਰੂਫ ਤਾਂ ਹੈ ਨਹੀਂ ਕਿਸੇ ਕੋਲ ਜੀ। ਸੋ ਪੰਜਾਬ ਦੇ ਵਿੱਚ ਕਾਂਗਰਸ ਦੇ ਦੋ ਧੜੇ ਜਿਹੜੇ ਆ ਉਹ ਇਸ ਵੇਲੇ ਇੱਕ ਦੂਜੇ ਦੇ ਪੱਕੇ ਵੈਰੀ ਬਣੇ ਹੋਏ ਆ। ਭਾਵੇਂ ਹੁਣ ਮਜਬੂਰੀ ਦੇ ਵਿੱਚ ਧੂਰੀ ਦੇ ਵਿੱਚ ਦੋਨੋਂ ਧੜੇ ਦਿਖਾਈ ਦੇ ਰਹੇ ਆ ਤੇ ਇਕੱਠੀ ਕੰਪੇਨ ਫੇਰ ਵੀ ਉਹਨਾਂ ਦੀ ਹੈ ਨਹੀਂ। ਕੈਪਟਨ ਨੇ ਸਾਫ਼ ਕਹਿ ਦਿੱਤਾ ਕਿ ਮੈਂ ਪ੍ਰਤਾਪ ਸਿੰਘ ਬਾਜਵੇ ਦੇ ਨਾਲ ਕੰਪੇਨ ਨਹੀਂ ਕਰਨੀ। 2 ਦਿਨ ਕੈਪਟਨ ਆਏ ਆ, ਅੱਜ ਆਉਣਾ, ਫਿਰ ਉਹਨਾਂ ਨੇ 6 ਤਰੀਕ ਨੂੰ ਆਏ ਸੀ ਤੇ 8 ਨੂੰ ਆਉਣਾ, ਤੇ ਉਹ ਆਪਣੇ ਤਰੀਕੇ ਨਾਲ ਕੰਪੇਨ ਕਰ ਰਹੇ। ਪਰ ਪ੍ਰਤਾਪ ਸਿੰਘ ਬਾਜਵਾ ਇਸ ਗੱਲ ਨੂੰ ਏਦਾਂ ਲਪੇਟਣਾ ਚਾਹੁੰਦੇ ਸੀ ਕਿ ਕੈਪਟਨ ਅਮਰਿੰਦਰ ਦੇ ਉੱਤੇ ਕਿਸੇ ਤਰੀਕੇ ਦੇ ਨਾਲ ਕੋਈ ਨਾ ਕੋਈ ਹਮਲਾ ਇਸ ਢੰਗ ਨਾਲ ਬੋਲਿਆ ਜਾਏ ਕਿ ਉਹਨਾਂ ਨੂੰ ਬੈਕਫੁੱਟ ਤੇ ਲਿਆਂਦਾ ਜਾਏ। ਇਸੇ ਕਰਕੇ ਉਹਨਾਂ ਨੇ ਅਰਵਿੰਦ ਖੰਨਾ ਬਾਰੇ ਕੁਝ ਗੱਲਾਂ ਕਹੀਆਂ। ਬਕਾਇਦਾ ਬਾਜਵੇ ਨੇ ਇਹ ਗੱਲ ਕਹੀ ਵੀ ਜਿਹੜੇ ਅਰਵਿੰਦ ਖੰਨਾ ਇਹਨਾਂ ਦਾ ਵਪਾਰਕ ਸਮਝੌਤਾ ਇੱਕ ਜਿਹੜਾ ਅਕਾਲੀਆਂ ਦੇ ਨਾਲ ਹੋਇਆ ਜੀ, ਤੇ ਉਹਨੂੰ ਕੱਢ ਦਿੱਤਾ ਗਿਆ। 6 ਸਾਲ ਲਈ ਖੰਨਾ ਨੂੰ ਜਿਹੜਾ ਪਾਰਟੀ ਚੋਂ ਕੱਢ ਦਿੱਤਾ ਗਿਆ। ਪਰ 24 ਘੰਟਿਆਂ ਦੇ ਅੰਦਰ ਅੰਦਰ ਪ੍ਰਤਾਪ ਸਿੰਘ ਬਾਜਵਾ ਨੇ ਅਰਵਿੰਦ ਖੰਨੇ ਦੇ ਮਾਮਲੇ 'ਚ ਯੂ ਟਰਨ ਲੈ ਲਿਆ। ਉਹਨਾਂ ਨੇ ਬਾਜਵੇ ਨੇ ਕਿਹਾ ਕਿ ਧੂਰੀ ਦੇ ਸਾਬਕਾ ਵਿਧਾਇਕ ਖੰਨਾ ਨੂੰ ਜਿਹੜਾ ਆ ਉਹ 6 ਸਾਲ ਵਾਸਤੇ ਕੱਢਿਆ ਨਹੀਂ ਗਿਆ, ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਜੀ। ਯਾਨੀ ਉਸ ਤੋਂ ਬਾਅਦ ਇੱਕ ਪ੍ਰੈਸ਼ਰ ਸ਼ਾਇਦ ਪ੍ਰਤਾਪ ਸਿੰਘ ਬਾਜਵਾ ਤੇ ਪਿਆ ਹੋਏਗਾ ਕਿ ਹੁਣ ਕਿਉਂਕਿ ਧੂਰੀ ਦੀ ਚੋਣ ਸਿਰ ਤੇ ਹੈ ਤੇ ਜੇ ਏਦਾਂ ਦੀਆਂ ਗੱਲਾਂ ਕਰਕੇ ਧੂਰੀ ਦੀ ਚੋਣ ਤੋਂ ਫੇਰ ਮੁੱਖ ਮੋੜ ਗਏ ਕੈਪਟਨ ਅਮਰਿੰਦਰ, ਜੇ ਧੂਰੀ ਦੀ ਚੋਣ ਵੀ ਹਾਰ ਗਏ ਤਾਂ ਉਹਨਾਂ ਦੀ ਪ੍ਰਧਾਨਗੀ ਤੇ ਪੱਕਾ ਸਟਿਗਮਾ ਲੱਗ ਜਾਏਗਾ ਵੀ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਦੇ ਵਿੱਚ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਨੇ ਇੱਕ ਵੀ ਚੋਣ ਨਹੀਂ ਜਿੱਤੀ। ਇਸ ਕਰਕੇ ਉਹਨਾਂ ਨੇ ਯੂ ਟਰਨ ਲਿਆ ਲੱਗਦਾ ਹੈ। ਓਵਰਆਲ ਅਰਵਿੰਦ ਖੰਨਾ ਫੈਕਚੁਅਲੀ ਜਾਂ ਤਥਾਤਮਕ ਤਰੀਕੇ ਦੇ ਨਾਲ ਕਿਸੇ ਕੋਲ ਕੋਈ ਐਵੀਡੈਂਸ ਨਹੀਂ ਹੈ ਜਿਹੜਾ ਇਹ ਸਾਬਤ ਕਰ ਸਕੇ ਵੀ ਅਰਵਿੰਦ ਖੰਨਾ ਦੀ ਜਿਹੜੀ ਗਿਟਮਿਟ ਕੋਈ ਹੋਈ ਅਕਾਲੀ ਦਲ ਦੇ ਨਾਲ ਜਾਂ ਕੈਪਟਨ ਅਮਰਿੰਦਰ ਦੇ ਇਸ਼ਾਰੇ ਦੇ ਉੱਤੇ ਉਹਨਾਂ ਨੇ ਇਹ ਸੀਟ ਖਾਲੀ ਕੀਤੀ ਹੈ। ਇਸ ਤਰ੍ਹਾਂ ਦੀ ਕਿਸੇ ਕਿਸਮ ਦੀ ਕੋਈ ਫੈਕਚੁਅਲ ਕਿਸਮ ਦੀ ਸਿਚੁਏਸ਼ਨ, ਕੋਈ ਰਿਐਲਿਟੀ ਜਿਹੜੀ ਹੈ ਉਹ ਕਿਸੇ ਦੇ ਕੋਲ ਨਹੀਂ ਹੈ। ਹਵਾ 'ਚ ਗੱਲਾਂ ਕੀਤੀਆਂ ਜਾ ਰਹੀਆਂ ਜੀ ਜੀ ਜੀ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਆਮ ਆਦਮੀ ਪਾਰਟੀ ਦਾ ਜਿਹੜਾ ਰੇੜਕਾ ਉਸ ਨੂੰ ਲੈ ਕੇ, ਜਿਹੜੇ ਬਾਗੀਆਂ ਦੀ ਮੀਟਿੰਗ ਸੀਗੀ ਚੰਡੀਗੜ੍ਹ ਦੇ ਵਿੱਚ,
ਪ੍ਰੈਸ ਨੂੰ ਤੇ ਕਿਹਾ ਜਾ ਰਿਹਾ ਵੀ ਅੰਦਰ ਜਾਣ ਨਹੀਂ ਦਿੱਤਾ ਗਿਆ, ਗੁਪਤ ਮੀਟਿੰਗ ਸੀਗੀ। ਤੁਹਾਨੂੰ ਕੀ ਲੱਗਦਾ ਕੀ ਸੰਭਾਵਨਾ ਬਣ ਸਕਦੀ ਹੈ ਆਉਣ ਵਾਲੇ ਸਮੇਂ 'ਚ? ਵੈਸੇ ਤਾਂ 14 ਅਪ੍ਰੈਲ ਨੂੰ ਜਿਹੜੀ ਗੁੜਗਾਉਂ ਦੇ ਵਿੱਚ ਮੀਟਿੰਗ ਹੋਣੀ ਹੈ, ਉਹਦੇ 'ਚ ਬਹੁਤਾ ਫੈਸਲਾ ਕੀਤਾ ਜਾਣਾ ਹੈ। ਪਰ ਮਸਲਾ ਇਹ ਆ ਕਿ ਇਹ ਫੈਸਲਾ ਲਗਭਗ ਕਰ ਲਿਆ ਗਿਆ ਹੈ ਵੀ ਸ਼ਾਇਦ ਨਵੀਂ ਪਾਰਟੀ ਬਣਾ ਦਿੱਤੀ ਜਾਣੀ ਹੈ ਜੀ। ਕੱਲ ਭਾਰਤੀ ਸਮਝ ਦੇ ਮੁਤਾਬਕ ਕੱਲ ਸਾਰਾ ਦਿਨ ਹੀ ਲਗਭਗ ਤੁਸੀਂ ਕਹਿ ਸਕਦੇ ਹੋ ਕਿ ਪੰਜਾਬ ਦੇ ਵਿੱਚ 36 ਸੈਕਟਰ ਦੇ ਵਿੱਚ ਇੱਕ ਪੀਪਲਜ਼ ਕਨਵੈਨਸ਼ਨ ਸੈਂਟਰ ਬਣਿਆ ਹੋਇਆ ਹੈ। ਉੱਥੇ ਪੰਜਾਬ ਦੇ ਤੇ ਹਰਿਆਣੇ ਦੇ ਕੁਝ ਲੋਕ ਜਿਨ੍ਹਾਂ ਦੇ ਉੱਤੇ ਆਮ ਆਦਮੀ ਪਾਰਟੀ ਨੇ ਅਨੁਸ਼ਾਸਨ ਦੇ ਡੰਡੇ ਦੇ ਨਾਂ ਦੇ ਉੱਤੇ ਕਾਰਵਾਈ ਕੀਤੀ ਹੈ, ਉਹ ਲੋਕ ਤੇ ਜਿਨ੍ਹਾਂ ਦੇ ਸਿਰਾਂ ਤੇ ਤਲਵਾਰ ਲਟਕ ਰਹੀ ਹੈ, ਉਹ ਲੋਕ ਆਏ। ਤਿਆਰੀ ਇਹ ਸੀ ਕਿ ਮੀਟਿੰਗ ਇੱਕ ਬੰਦ ਕਮਰੇ 'ਚ ਕਰਨੀ ਸੀ। ਇੱਕ ਮੀਟਿੰਗ ਹਾਲ ਹੈ ਉੱਥੇ, ਇੱਕ ਬੰਦ ਕਮਰੇ 'ਚ ਮੀਟਿੰਗ ਕਰਨੀ ਸੀ। ਤਿਆਰੀ ਸੀ 100 ਲੋਕਾਂ ਦੀ, ਵੀ 100 ਲੋਕਾਂ ਦਾ ਇੰਤਜ਼ਾਮ ਕੀਤਾ ਸੀ ਵੀ ਬੈਠ ਕੇ ਵਿਚਾਰਾਂ ਕੀਤੀਆਂ ਜਾਣਗੀਆਂ ਕਿ 14 ਤਰੀਕ ਨੂੰ ਕੀ ਕਰਨਾ ਚਾਹੀਦਾ। ਇੱਕ ਰਾਏ ਲੈਣ ਆਏ ਜੋਗਿੰਦਰ ਯਾਦਵ, ਪਰ ਤਿਆਰੀ 100 ਬੰਦੇ ਦੀ ਸੀ ਤੇ ਬੰਦਾ ਆ ਗਿਆ 300 ਦੇ ਕਰੀਬ। ਤੇ ਇਸ ਕਰਕੇ ਜਿਹੜੀ ਫਿਰ ਕੁਰਸੀਆਂ ਨਹੀਂ ਮਿਲੀਆਂ ਤੇ ਫਿਰ ਥੱਲੇ ਜਿਹੜੀ ਬੇਸਮੈਂਟ ਦੇ ਵਿੱਚ ਮੀਟਿੰਗ ਜਿਹੜੀ ਆ ਬਕਾਇਦਾ ਕੀਤੀ ਗਈ। ਜਰਨਲਿਸਟ ਜਿਹੜੇ ਸੀ ਉਹਨਾਂ ਨੂੰ ਕਹਿ ਦਿੱਤਾ ਗਿਆ ਕਿ ਅਸੀਂ ਇੱਕ ਗੁਪਤ ਮੀਟਿੰਗ ਕਰ ਰਹੇ ਹਾਂ, ਇਹ ਓਪਨ ਮੀਟਿੰਗ ਨਹੀਂ ਹੈ। ਇਸ ਕਰਕੇ ਉਹਨਾਂ ਨੂੰ ਨਿਮਰਤਾ ਦੇ ਨਾਲ ਉਸ ਮੀਟਿੰਗ ਹਾਲ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ। ਤੇ ਉੱਥੇ ਜੋ ਖਬਰਾਂ ਆਈਆਂ ਸਾਡੇ ਕੋਲ ਵੀ ਖੁੱਲ ਕੇ ਕੁਝ ਵਰਕਰਾਂ ਨੇ ਆਪਣੀਆਂ ਗੱਲਾਂ ਰੱਖੀਆਂ ਪ੍ਰੋਫੈਸਰ ਮਨਜੀਤ ਸਿੰਘ ਸਣੇ। ਪ੍ਰੋਫੈਸਰ ਮਨਜੀਤ ਸਿੰਘ ਆਮ ਆਦਮੀ ਪਾਰਟੀ ਦੇ ਸਪੋਕਸਮੈਨ ਰਹੇ ਆ ਲੋਕ ਸਭਾ ਚੋਣਾਂ ਦੇ ਦੌਰਾਨ, ਤੁਸੀਂ ਦੇਖਿਆ ਸੁਣਿਆ ਜੀ ਜੀ। ਉਹਨਾਂ ਨੂੰ ਵੀ ਕਰ ਦਿੱਤਾ ਗਿਆ ਕਿਉਂਕਿ ਜੋਗਿੰਦਰ ਯਾਦਵ ਦੇ ਸਾਥੀ ਹੈ। ਉਹਨਾਂ ਨੇ ਵੀ ਆਪਣੀ ਗੱਲ ਕਹੀ, ਕੁਝ ਲੋਕਾਂ ਹੋਰਾਂ ਨੇ ਵੀ ਕਹੀ, ਬੜੇ ਲੌਜੀਕਲੀ ਤੇ ਬਹੁਤ ਹੀ ਤਰਕ ਦੇ ਨਾਲ, ਤੇ ਕੁਝ ਗੁੱਸੇ 'ਚ ਵੀ ਲੋਕਾਂ ਨੇ ਏਦਾਂ ਦੀਆਂ ਗੱਲਾਂ ਕੀਤੀਆਂ ਵੀ ਸਾਨੂੰ ਆਮ ਆਦਮੀ ਪਾਰਟੀ ਜਿਸ ਨਿਸ਼ਾਨੇ ਵਾਸਤੇ ਬਣਾਈ ਸੀ ਉਸ ਨਿਸ਼ਾਨੇ ਤੋਂ ਜੇ ਥਿੜਕ ਰਹੀ ਆ ਪਾਰਟੀ ਤੇ ਸਾਨੂੰ ਚੁੱਪ ਨਹੀਂ ਰਹਿਣਾ ਚਾਹੀਦਾ। ਤੇ ਜੇ ਲੋੜ ਪਵੇ ਜੋ ਸਾਡੇ ਨਾਲ ਹੋ ਰਿਹਾ ਤੇ ਬਰਦਾਸ਼ਤ ਤੋਂ ਬਾਹਰ ਹੈ, ਤੇ ਜੇ ਲੋੜ ਪਵੇ ਤੇ ਜੋਗਿੰਦਰ ਯਾਦਵ ਨੂੰ ਉਹਨਾਂ ਨੇ ਭਰੋਸਾ ਦੇ ਦਿੱਤਾ ਪੰਜਾਬ ਤੇ ਹਰਿਆਣੇ ਵਾਲਿਆਂ ਨੇ ਵੀ ਤੁਸੀਂ 14 ਨੂੰ ਬਕਾਇਦਾ ਸੰਵਾਦ ਕਰਕੇ ਜੇ ਪਾਰਟੀ ਬਣਾਉਣੀ ਪੈਂਦੀ ਹੈ ਤਾਂ ਪਾਰਟੀ ਬਣਾ ਲਓ ਤੇ ਅਸੀਂ ਤੁਹਾਡੇ ਨਾਲ ਹੈ। ਸੋ ਜੋਗਿੰਦਰ ਯਾਦਵ ਨੇ ਵੀ ਇਹ ਗੱਲ ਦੱਸੀ ਕਿ ਗੁੜਗਾਉਂ ਦੇ ਵਿੱਚ 1000 ਲੋਕਾਂ ਦਾ ਇੰਤਜ਼ਾਮ ਕੀਤਾ ਗਿਆ ਸੀ। 1000 ਲੋਕ ਪਹੁੰਚਣਗੇ ਗੁੜਗਾਉਂ ਦੇ ਵਿੱਚ 14 ਨੂੰ, ਪਰ 2500 ਲੋਕਾਂ ਨੇ ਹੁਣ ਤੱਕ ਰਜਿਸਟ੍ਰੇਸ਼ਨ ਕਰਵਾ ਦਿੱਤੀ ਹੈ, 2500 ਲੋਕਾਂ ਨੇ। ਸੋ ਇੱਕ ਵੱਡਾ ਇਕੱਠ ਗੁੜਗਾਉਂ 'ਚ ਹੋਏਗਾ ਜਿਹਦੇ 'ਚ ਪੋਸੀਬਿਲਿਟੀ ਬਣ ਰਹੀ ਹੈ ਕਿ ਇੱਕ ਪੈਰਲਰ ਪਾਰਟੀ ਆਮ ਆਦਮੀ ਪਾਰਟੀ ਦੇ ਪੈਰਲਰ ਬਣਾਉਣ ਦੀ ਕੋਸ਼ਿਸ਼ ਹੋਏਗੀ। ਤੇ ਇਹ ਵੀ ਪੋਸੀਬਿਲਿਟੀ ਹੈ ਕਿਉਂਕਿ ਟੈਕਨੀਕਲੀ ਜੋਗਿੰਦਰ ਯਾਦਵ ਤੇ ਪ੍ਰਸ਼ਾਂਤ ਭੂਸ਼ਣ ਜਿਹੜੇ ਸਾਊਂਡ ਹੈ ਅਰਵਿੰਦ ਕੇਜਰੀਵਾਲ ਦੇ ਮੁਕਾਬਲੇ, ਅਰਵਿੰਦ ਕੇਜਰੀਵਾਲ ਜਿਹੜੇ ਹੈ ਉਹ ਪਬਲਿਕ ਫੇਸ ਹੈ, ਉਹ ਜਨਤਕ ਆਗੂ ਦੇ ਤੌਰ ਦੇ ਉੱਤੇ ਬਹੁਤ ਜ਼ਿਆਦਾ ਪਾਪੂਲਰ ਹੈ। ਜਦਕਿ ਜੋਗਿੰਦਰ ਯਾਦਵ ਤੇ ਪ੍ਰਸ਼ਾਂਤ ਭੂਸ਼ਣ ਨੇ ਕਈ ਗੱਲਾਂ ਪਾਰਟੀ ਦੀਆਂ ਦੇਖੀਆਂ ਹੁਣ ਤੱਕ। ਹੋ ਸਕਦਾ ਜਿਹੜੀ ਅਫੀਲੀਏਸ਼ਨ ਹੈ ਆਮ ਆਦਮੀ ਪਾਰਟੀ ਦੀ ਉਹਦੇ ਤੇ ਵੀ ਦਾਅਵਾ ਜੋਗਿੰਦਰ ਯਾਦਵ ਤੇ ਪ੍ਰਸ਼ਾਂਤ ਭੂਸ਼ਣ ਦਾ ਜਿਹੜਾ ਧੜਾ ਉਹ ਕਰੇ। ਪਰ ਇਹ ਇੱਕ ਬਦਕਿਸਮਤੀ ਵਾਲੀ ਗੱਲ ਹੈ ਕਿ ਉਹ ਆਮ ਆਦਮੀ ਪਾਰਟੀ ਜਿਹੜੀ ਇੱਕ ਬਦਲ ਦੇ ਤੌਰ ਦੇ ਉੱਤੇ ਉੱਪਰ ਦੀ ਦਿਖਾਈ ਦੇ ਰਹੀ ਸੀ ਭਾਰਤ ਦੇ ਵਿੱਚ, ਖਾਸ ਤੌਰ ਤੇ ਉੱਤਰੀ ਭਾਰਤ ਦੇ ਵਿੱਚ, ਉਹਦਾ ਹਾਲੇ ਕਹਿ ਲਓ ਵੀ ਜਸ਼ਨ ਵੀ ਜਿੱਤ ਦਾ ਉਹਨਾਂ ਨੇ ਨਹੀਂ ਸੀ ਮਨਾਇਆ ਕਿ ਉਹਦਾ ਰਸਤੇ ਦੇ ਵਿੱਚ ਹੀ ਏਡਾ ਵੱਡਾ ਮਾਮਲਾ ਆਖੜਾ ਹੋਇਆ ਤੇ ਪਾਰਟੀ ਟੁੱਟਣ ਦੇ ਕਿਨਾਰੇ ਪਹੁੰਚ ਗਈ ਹੈ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰਦੇ ਆ, ਮੁਹੰਮਦ ਸਦੀਕ ਹੁਣਾਂ ਦੀ ਵਿਧਾਇਕੀ ਜਿਹੜੀ ਆ ਉਹ ਰੱਦ ਕਰ ਦਿੱਤੀ ਗਈ। ਦੇਖੋ, ਇਹਦੇ ਨਾਲ ਕਾਂਗਰਸ ਪਾਰਟੀ ਨੂੰ ਝਟਕਾ ਤਾਂ ਕਿਹਾ ਜਾ ਰਿਹਾ ਕਿ ਵੱਡਾ ਝਟਕਾ ਹੈ ਇਹ ਜੀ, ਪਰ ਇਹਦੇ ਨਾਲ ਪੰਜਾਬ ਦੀ ਜਿਹੜੀ ਇੱਕ ਚੁਣਾਵੀ ਜਿਹੜੀ ਇਸ ਵੇਲੇ ਦੀ ਸਥਿਤੀ ਆ ਉਹਦੇ ਤੇ ਕੋਈ ਬਹੁਤਾ ਅਸਰ ਨਹੀਂ ਆ। ਵਿਧਾਨ ਸਭਾ ਦੇ ਵਿੱਚ ਵੀ ਇਹਦਾ ਕੋਈ ਅਸਰ ਨਹੀਂ ਪੈਣਾ ਜੀ, ਕਿਉਂਕਿ 1-2 ਸੀਟਾਂ ਦਾ ਫਰਕ ਤਾਂ ਹੈ ਨਹੀਂ ਕਿ ਇੱਕ ਸੀਟ ਘੱਟ ਗਈ ਕਾਂਗਰਸ ਦੀ ਤੇ ਕਾਂਗਰਸ ਵਾਸਤੇ ਦਿੱਕਤ ਆ ਜਾਏਗੀ।
ਚੋਣ ਰੱਦ ਹੋਈ ਹੈ ਤੇ ਇਹਨੂੰ ਚੈਲੰਜ ਮੁਹੰਮਦ ਸਦੀਕ ਹੋਰਾਂ ਨੇ ਕਰਨਾ, ਸੁਪਰੀਮ ਕੋਰਟ 'ਚ ਉਹਨਾਂ ਨੇ ਕਹਿ ਵੀ ਦਿੱਤਾ ਜੀ। ਪਰ ਮਸਲਾ ਇਹ ਹੈ ਕਿ ਜਿਹੜੀ ਮੈਂ ਸਮਝਦਾ ਕਿ ਚੋਣ ਰੱਦ ਹੋਈ ਇਸ ਐਂਗਲ ਤੋਂ, ਦਰਬਾਰਾ ਸਿੰਘ ਗੁਰੂ ਜਿਹੜੇ ਅਕਾਲੀ ਦਲ ਦੇ ਕੈਂਡੀਡੇਟ ਸੀ ਉਹ ਹਾਰ ਗਏ ਸੀ 7000 ਵੋਟਾਂ ਨਾਲ। ਉਹਨਾਂ ਨੇ ਪਟੀਸ਼ਨ ਪਾਈ ਹੋਈ ਸੀ ਇਹ ਕਹਿ ਕੇ ਕਿ ਮੁਹੰਮਦ ਸਦੀਕ ਮੁਸਲਿਮ ਕਮਿਊਨਿਟੀ 'ਚੋਂ ਹੈ ਤੇ ਮੁਸਲਮਾਨਾਂ ਦੇ ਵਿੱਚ ਜਾਤੀ ਵਰਗੀਕਰਨ ਨਹੀਂ ਹੁੰਦਾ ਤੇ ਇਹ ਸੀਟ ਭਦੌੜ ਦੀ ਜਿਹੜੀ ਹੈ ਰਿਜ਼ਰਵ ਸੀਟ ਹੈ ਤੇ ਮੁਹੰਮਦ ਸਦੀਕ ਇਹ ਸੀਟ ਨਹੀਂ ਸੀ ਲੜ ਸਕਦੇ ਤਕਨੀਕੀ ਤੌਰ ਦੇ ਉੱਤੇ। ਤੇ ਹਾਈ ਕੋਰਟ ਨੇ ਗੱਲ ਮੰਨ ਲਈ, ਹਾਈ ਕੋਰਟ ਨੇ ਮੰਨ ਲਈ ਤੇ ਮੁਹੰਮਦ ਸਦੀਕ ਜਿਹੜੇ ਕਹਿ ਰਹੇ ਸੀ ਕਿ ਉਹਨਾਂ ਨੇ ਤਾਂ ਸਿੱਖ ਧਰਮ ਅਪਣਾ ਲਿਆ ਸੀ, ਉਹ ਆਪਣੇ ਆਪ ਨੂੰ ਸਿੱਖ ਉੱਥੇ ਸਾਬਤ ਨਹੀਂ ਕਰ ਸਕੇ। ਔਰ ਇਹ ਤਾਂ ਹੈ ਖਬਰ ਜੀ, ਖਬਰ ਦੇ ਤੌਰ ਤੇ ਤੁਸੀਂ ਕਹਿ ਸਕਦੇ ਹੋ, ਪਰ ਜਿਹੜੀ ਮਹੱਤਵਪੂਰਨ ਗੱਲ ਹੈ ਉਹ ਇਹ ਹੈ ਵੀ ਜਦੋਂ ਚੋਣ ਲੜੀ ਮੁਹੰਮਦ ਸਦੀਕ ਨੇ ਤੇ ਉਹਨੇ ਆਪਣੇ ਨੋਮੀਨੇਸ਼ਨ ਦਾਖਲ ਕੀਤੇ ਤੇ ਚੋਣ ਕਮਿਸ਼ਨ ਨੇ ਇਹ ਗੱਲਾਂ ਦਾ ਧਿਆਨ ਕਿਉਂ ਨਹੀਂ ਰੱਖਿਆ? ਚੋਣ ਕਮਿਸ਼ਨ ਨੇ ਉਦੋਂ ਚੋਣ ਲੜਨ ਦੀ ਆਗਿਆ ਕਿਉਂ ਦਿੱਤੀ? ਜੀ ਜੀ, ਇਹ ਚੈਲੰਜ ਇਸ ਕਰਕੇ ਹੋਣਾ ਸੁਪਰੀਮ ਕੋਰਟ ਦੇ ਵਿੱਚ ਸਾਰਾ ਮਾਮਲਾ। ਮੁਹੰਮਦ ਸਦੀਕ ਹੋਰੀ ਇਹ ਗੱਲ ਲੈ ਸਕਦੇ ਆ ਕਿ ਸੁਪਰੀਮ ਕੋਰਟ 'ਚ ਰੱਖ ਸਕਦੇ ਆਪਣੀ ਪਟੀਸ਼ਨ ਵੀ ਜਦੋਂ ਮੈਂ ਚੋਣ ਲੜ ਰਿਹਾ ਸੀ, ਮੈਂ ਚੋਣ ਵੀ ਲੜੀ, ਮੈਂ ਨਿੱਜੀ ਤੌਰ ਤੇ ਪੈਸੇ ਵੀ ਖਰਚੇ, ਸਾਡੀ ਪਾਰਟੀ ਨੇ ਵੀ ਪੈਸੇ ਖਰਚੇ ਹੋਣਗੇ ਤੇ ਵੋਟ ਵੀ ਹਾਸਲ ਕੀਤੀ ਹੈ, ਇੰਨੀ ਮਿਹਨਤ ਕੀਤੀ ਹੈ ਤੇ ਮੈਨੂੰ 2.5 ਸਾਲ 3 ਸਾਲ ਬਾਅਦ ਤੁਸੀਂ ਕਹੋ ਵੀ ਤੂੰ ਤਾਂ ਲੜਨ ਦੇ ਯੋਗ ਨਹੀਂ ਤੇ ਤੇਰੀ ਜਿਹੜੀ ਚੋਣ ਹੀ ਰੱਦ ਹੈ, ਤਾਂ ਫਿਰ ਚੋਣ ਕਮਿਸ਼ਨ ਕੀ ਕਰ ਰਿਹਾ ਸੀ? ਸੋ ਮੈਨੂੰ ਲੱਗਦਾ ਇਹ ਕੁਐਸਚਨ ਚੋਣ ਕਮਿਸ਼ਨ ਦੇ ਉੱਤੇ ਆਉਣਾ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸੀਟ ਜਿਹੜੀ ਹੈ ਜੇ ਏਦਾਂ ਹੀ ਬਰਖਾਸਤ ਰੱਖੀ ਜਾਂਦੀ ਹੈ ਸੁਪਰੀਮ ਕੋਰਟ ਵੱਲੋਂ ਵੀ ਸਾਰੇ ਲੌਜਿਕ ਰੱਖਣ ਦੇ ਬਾਵਜੂਦ, ਤਾਂ ਫਿਰ ਇਹ ਵੀ ਪੋਸੀਬਿਲਿਟੀ ਹੈ ਕਿ ਅਗਲੀ 2017 ਦੀਆਂ ਚੋਣਾਂ ਤੋਂ ਪਹਿਲਾਂ ਜਿੱਦਾਂ ਅਸੀਂ ਧੂਰੀ ਚੋਣ ਦੀਆਂ ਗੱਲਾਂ ਕਰ ਰਹੇ ਹਾਂ, ਇਹਦੇ ਭਦੌੜ ਦੇ ਵਿੱਚ ਵੀ ਜ਼ਿਮਨੀ ਚੋਣ ਦਾ ਨਜ਼ਾਰਾ ਦੇਖਣ ਨੂੰ ਮਿਲੇ। ਜੀ ਜੀ ਜੀ, ਅਗਲੀ ਜਿਹੜੀ ਗੱਲ ਦੇ ਵਿੱਚ ਰਵੀ ਸਿੱਧੂ, ਉਹਨਾਂ ਨੂੰ ਜਿਹੜੀ ਹੈ 7 ਸਾਲ ਦੀ ਕੈਦ, 1 ਕਰੋੜ ਦਾ ਜੁਰਮਾਨਾ। ਦੇਖੋ ਮੈਂ ਇਹਦੇ ਚ ਸਿਰਫ ਇੰਨਾ ਕਿ ਕਹਿਣਾ 13 ਸਾਲਾਂ ਬਾਅਦ ਇਹ ਫੈਸਲਾ ਆਇਆ। 13 ਸਾਲ ਹੋ ਗਏ, 4000 ਬੰਦੇ ਨੂੰ ਨੌਕਰੀਆਂ ਦੀ ਸਿਫਾਰਿਸ਼ ਕੀਤੀ ਸੀ ਜਦੋਂ ਇਹ ਪੰਜਾਬ ਲੋਕ ਸੇਵਾ ਕਮਿਸ਼ਨ ਦੇ ਚੇਅਰਮੈਨ ਹੁੰਦੇ ਸੀ ਜੀ ਰਵੀ ਸਿੱਧੂ। ਤੇ ਖਬਰਾਂ ਆਈਆਂ ਕਿ ਲਓ ਜੀ ਇਹਨੇ ਬਹੁਤ ਸਾਰੇ ਘੁਟਾਲੇ ਕੀਤੇ ਆ ਤੇ ਫਿਰ ਰੰਗੇ ਹੱਥੀਂ ਇਹਦੇ ਘਰ 'ਚ ਹੀ ਇੱਕ ਬੰਦੇ ਤੋਂ 5 ਲੱਖ ਰੁਪਏ ਲੈਂਦਾ ਫੜ ਲਿਆ ਗਿਆ। ਤੇ ਬਾਅਦ ਵਿੱਚ ਜਦੋਂ ਬਾਕੀ ਜਾਂਚ ਹੋਈ, ਵਿਜੀਲੈਂਸ ਨੇ ਜਾਂਚ ਕੀਤੀ ਤੇ ਸਿੱਧੂ ਦੇ ਲੋਕਰ ਦੇ ਵਿੱਚੋਂ ਵੀ ਕਰੋੜਾਂ ਰੁਪਏ ਮਿਲੇ ਤੇ ਨਾਲ ਦੀ ਨਾਲ ਉਹਦੇ ਘਰੋਂ ਵੀ ਬਹੁਤ ਸਾਰੇ ਪੈਸੇ ਮਿਲੇ ਤੇ ਪਤਾ ਲੱਗ ਗਿਆ ਕਿ ਜੱਜ ਭਰਤੀ ਕੀਤੇ ਆ ਜੀ, DSP ਭਰਤੀ ਕੀਤੇ ਆ 1-1 ਕਰੋੜ ਰੁਪਈਆ ਲੈ ਕੇ ਜੀ। ਫਿਰ ਕੇਸ ਹੋਇਆ, ਚਲੋ ਕੇਸ 13 ਸਾਲ ਤੱਕ ਚੱਲਿਆ। 13 ਸਾਲ 'ਚ 57 ਗਵਾਹੀਆਂ ਹੋ ਗਈਆਂ, ਕਾਫੀ ਲੰਮਾ ਸਮਾਂ ਕੇਸ ਲਿਆ ਤੇ ਹੁਣ 7 ਸਾਲ ਦੀ ਕੈਦ ਤੇ 1 ਕਰੋੜ ਜੁਰਮਾਨਾ ਉਹਨੂੰ ਲਾਇਆ ਗਿਆ। ਇਹਦੇ 'ਚ ਇੱਕ ਗੱਲ ਤਾਂ ਮੈਂ ਇਹ ਕਹਿਣੀ ਚਾਹੁੰਦਾ ਕਿ ਭਾਵੇਂ ਨਿਰਾਸ਼ਾ ਆ ਬਹੁਤ ਸਾਰੇ ਮਾਮਲਿਆਂ ਦੇ ਵਿੱਚ, ਅਦਾਲਤਾਂ ਬਹੁਤ ਲੰਮਾ ਸਮਾਂ ਲਾਉਂਦੀਆਂ ਕਿਸੇ ਵੀ ਕੇਸ ਵਾਸਤੇ, ਪਰ ਫਿਰ ਵੀ ਜਿੱਦਾਂ ਸਜ਼ਾ ਦਿੱਤੀ ਗਈ ਹੈ ਤੇ ਉਹਨੂੰ ਜੇਲ੍ਹ 'ਚ ਉਸ ਵੇਲੇ ਭੇਜ ਦਿੱਤਾ ਗਿਆ। ਇਹ ਗੱਲ ਕਹੀ ਜਾ ਸਕਦੀ ਹੈ ਕਿ ਭਾਵੇਂ ਬਾਰੀ ਕੋਈ ਹੀ ਸਹੀ, ਇਨਸਾਫ ਦਾ ਦੀਵਾ ਕਿਤੇ ਨਾ ਕਿਤੇ ਤਾਂ ਜ਼ਰੂਰ ਬਲ ਰਿਹਾ ਹੈ ਜੀ। ਪਰ ਨਾਲ ਦੀ ਨਾਲ ਇਹ ਵੀ ਹੈ ਕਿ ਜਿਹੜਾ ਮੁਲਜ਼ਮ ਹੈ ਜਿਹਨੂੰ ਹੁਣ ਦੋਸ਼ੀ ਕਰਾਰ ਦੇ ਕੇ ਸਜ਼ਾ ਵੀ ਦੇ ਦਿੱਤੀ, ਉਹਦੇ ਕੋਲ ਇੱਕ ਆਪਸ਼ਨ ਹੈ ਕਿ ਉਹ ਸੁਪਰੀਮ ਕੋਰਟ 'ਚ ਜਾ ਸਕਦਾ, ਇੱਕ ਵਾਰ ਫੇਰ ਤੋਂ ਇਹ ਕੇਸ ਲਮਕੇਗਾ। ਸੋ ਇਹ ਜਿਹੜੀ ਸਾਡੀ ਅਦਾਲਤੀ ਪ੍ਰਕਿਰਿਆ ਦੇ ਵਿੱਚ ਜਿਹੜੀ ਇਹ ਇਸ ਤਰ੍ਹਾਂ ਦੀਆਂ ਖਾਮੀ ਹੈ ਵੀ ਮਹੱਤਵਪੂਰਨ ਮਾਮਲਿਆਂ ਦੇ ਵਿੱਚ ਵੀ ਕਿੰਨੇ ਸਾਲ ਉਡੀਕ ਰਹਿੰਦੀ ਹੈ, ਮਰ ਖੱਪ ਜਾਂਦੇ ਆ ਲੋਕ, ਕੇਸ ਜਿਹੜੇ ਆ ਉਹ ਡੱਬਿਆਂ 'ਚ ਬੰਦ ਕਰ ਦਿੱਤੇ ਜਾਂਦੇ ਆ। ਜੀ ਜੀ। ਸੋ ਮੈਨੂੰ ਲੱਗਦਾ ਕਿ ਫਾਸਟ ਟਰੈਕ ਅਦਾਲਤਾਂ ਵੀ, ਤੇ ਦੂਸਰੀ ਗੱਲ ਸਾਡਾ ਓਵਰਆਲ ਜਿਹੜਾ ਜੁਡੀਸ਼ੀਅਲ ਸਿਸਟਮ ਹੈ ਉਹ ਓਵਰਹਾਲਿੰਗ ਦੀ ਕਗਾਰ ਤੇ ਖੜਾ ਇਸ ਵੇਲੇ, ਕਿਉਂਕਿ ਬਹੁਤ ਸਾਰਾ ਅਸੀਂ ਜਿਹੜਾ ਢੋ ਰਹੇ ਹਾਂ ਉਹ ਆਜ਼ਾਦੀ ਤੋਂ ਪਹਿਲਾਂ ਦਾ ਕਾਨੂੰਨ ਢੋ ਰਹੇ ਹੈ। ਬਹੁਤ ਕੁਝ ਬਦਲਣ ਦੀ ਜ਼ਰੂਰਤ ਹੈ ਤੇ ਖਾਸ ਤੌਰ ਦੇ ਉੱਤੇ ਅਦਾਲਤਾਂ ਦੇ ਵਿੱਚ ਲੋਕ ਸੁਣਵਾਈ ਜਿਹੜੀ ਆ ਉਹ ਸਮੇਂ ਸਿਰ ਹੋ ਸਕੇ, ਇਹਦਾ ਪ੍ਰਬੰਧ ਕਰਨ ਦੀ ਜ਼ਰੂਰਤ ਹੈ। ਅੰਗਰੇਜ਼ ਹਕੂਮਤ ਦੇ ਦਿੱਤੇ ਹੋਏ ਢਾਂਚੇ 'ਚੋਂ ਬਾਹਰ ਆ ਕੇ ਅੱਜ ਦੀ 21ਵੀਂ ਸਦੀ ਦੇ ਵਿੱਚ ਭਾਰਤੀ ਆਵਾਮ ਦੀਆਂ ਸਥਿਤੀਆਂ ਤੇ ਭਾਰਤੀ ਆਵਾਮ ਦੀਆਂ ਲੋੜਾਂ ਨੂੰ ਸਮਝਦਿਆਂ ਹੋਇਆਂ ਬਿਲਕੁਲ ਨਵਾਂ ਨਕੋਰ ਇੱਕ ਜੁਡੀਸ਼ੀਅਲ ਸਿਸਟਮ ਭਾਰਤ ਦੇ ਵਿੱਚ ਵਿਕਸਿਤ ਕਰਨ ਦੀ ਜ਼ਰੂਰਤ ਹੈ, ਤਾਂ ਜੋ ਲੋਕਾਂ ਨੂੰ ਠੱਗਣ ਵਾਲੇ, ਲੋਕਾਂ ਨੂੰ ਐਕਸਪਲਾਇਟ ਕਰਨ ਵਾਲੇ ਲੰਮਾ ਸਮਾਂ ਤੱਕ ਬਚੇ ਨਾ ਰਹਿਣ। ਜੀ 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 ਜੀ।
ਤੇ ਅਗਲੀ ਜਿਹੜੀ ਆਪਾਂ ਜੇ ਗੱਲ ਕਰੀਏ ਵੀ ਜਨਤਾ ਪਰਿਵਾਰ ਇਕੱਠਾ ਹੋ ਰਿਹਾ ਆ, ਉਸ ਨੂੰ ਦੇਖਦੇ ਹੋਏ ਕਾਂਗਰਸ ਦੇ ਵਿੱਚ ਵੀ ਜਿਹੜੀਆਂ ਕੁਛ ਇੱਦਾਂ ਦੀਆਂ ਗੱਲਾਂ ਚੱਲ ਰਹੀਆਂ ਆ, ਖਾਸ ਕਰਕੇ ਐਨਸੀਪੀ ਨੂੰ ਨਾਲ ਲੈ ਕੇ, ਮਮਤਾ ਬੈਨਰਜੀ ਨੂੰ ਨਾਲ ਲੈ ਕੇ, ਵੀ ਉਹ ਵੀ ਸਾਰੇ ਜਾਣੇ ਇਕੱਠੇ ਹੋਣਗੇ। ਜੇ ਇਹ ਸਾਰਾ ਕੁਝ ਹੁੰਦਾ ਆ ਤੇ ਓਵਰਆਲ ਜਿਹੜੇ ਆ ਭਾਰਤ ਦੇ ਉੱਤੇ ਰਾਜਨੀਤੀ ਦੇ ਕੀ ਸੰਭਾਵਨਾਵਾਂ ਬਣਨਗੀਆਂ? ਨੰਬਰ ਇੱਕ ਤਾਂ ਇਹ ਹੈ ਕਿ ਜਨਤਾ ਪਰਿਵਾਰ ਇਕੱਠਾ ਹੋ ਰਿਹਾ ਹੈ, ਇਸ ਹਫ਼ਤੇ ਐਲਾਨ ਹੋ ਜਾਏਗਾ। 6 ਪਾਰਟੀਆਂ ਜਿਹੜੀ ਕਿਸੇ ਵੇਲੇ ਜਨਤਾ ਪਾਰਟੀ ਦਾ ਹਿੱਸਾ ਹੁੰਦੀਆਂ ਸੀ, ਬਾਅਦ ਵਿੱਚ ਆਪੋ ਆਪਣੀ ਈਗੋ ਚ, ਆਪੋ ਆਪਣੀ ਹਉਮੈ ਚ ਉਹਨਾਂ ਨੇ ਆਪਣੀਆਂ ਵੱਖਰੀਆਂ ਪਾਰਟੀਆਂ ਬਣਾਈਆਂ। ਕੋਈ ਰਾਸ਼ਟਰੀ ਜਨਤਾ ਦਲ ਹੋ ਗਿਆ, ਕੋਈ ਜਨਤਾ ਦਲ ਯੂਨਾਈਟਿਡ ਹੋ ਗਿਆ ਨਿਤੀਸ਼ ਕੁਮਾਰ ਵਾਲਾ, ਕੋਈ ਜਨਤਾ ਦਲ ਸੈਕੂਲਰ ਹੋ ਗਿਆ ਦੇਵਗੌੜੇ ਵਾਲਾ, ਕੋਈ ਇੰਡੀਅਨ ਨੈਸ਼ਨਲ ਲੋਕ ਦਲ ਹੋ ਗਿਆ ਚੌਟਾਲਿਆਂ ਵਾਲਾ। ਇਹਦਾ ਪਾਰਟੀਆਂ ਵੱਖਰੀਆਂ ਵੱਖਰੀਆਂ ਬਣ ਗਈਆਂ। ਕੋਈ ਸਮਾਜਵਾਦੀ ਪਾਰਟੀ ਹੋ ਗਈ ਮੁਲਾਇਮ ਸਿੰਘ ਯਾਦਵ ਵਾਲੀ। ਇਹਨਾਂ ਪਾਰਟੀਆਂ ਨੇ ਆਪਣੇ ਆਪਣੇ ਤਰੀਕੇ ਨਾਲ ਆਪੋ ਆਪਣੇ ਖੇਤਰਾਂ ਦੇ ਵਿੱਚ ਕਿਸੇ ਸਮੇਂ ਚੰਗਾ ਕੰਮ ਕੀਤਾ, ਇਸ ਕਰਕੇ ਲੋਕਾਂ ਦੀ ਬਹੁਤ ਵੱਡੀ ਹਮਾਇਤ ਇਹਨਾਂ ਨੂੰ ਮਿਲੀ। ਇਹਨਾਂ ਦੇ ਲੀਡਰ ਆਪੋ ਆਪਣੇ ਸੂਬਿਆਂ 'ਚ ਮੁੱਖ ਮੰਤਰੀ ਰਹੇ। ਜਨਤਾ ਦਲ ਸੈਕੂਲਰ ਦਾ ਲੀਡਰ ਤਾਂ HD ਦੇਵਗੌੜਾ ਘਰੇ ਬੈਠਾ ਪ੍ਰਧਾਨ ਮੰਤਰੀ ਵੀ ਬਣਾ ਦਿੱਤਾ ਸੀ ਜੀ। ਸੋ ਇਹ ਸਾਰੇ ਜਿਹੜੇ ਲੋਕ ਹੈ, ਚਾਹੇ ਮੁਲਾਇਮ ਸਿੰਘ ਯਾਦਵ ਹੈ, ਲਾਲੂ ਯਾਦਵ ਹੈ, ਨਿਤੀਸ਼ ਕੁਮਾਰ ਹੈ, ਸ਼ਰਦ ਯਾਦਵ ਹੈ, ਚੌਟਾਲੇ ਹੈ, ਦੇਵਗੌੜਾ ਪਰਿਵਾਰ ਹੈ, ਇਹ ਸਾਰੇ ਲੋਕ ਜਿਹੜੇ ਫਿਰ ਤੋਂ ਇਕੱਠੇ ਹੋ ਰਹੇ, ਜਿਹੜਾ ਇੱਕ ਇਸ ਪਾਰਟੀ ਜਾਂ ਇਸ ਪਾਰਟੀ ਨਾਲ ਜਾਂ ਜਨਤਾ ਪਰਿਵਾਰ ਨਾਲ ਮੋਹ ਰੱਖਣ ਵਾਲੇ ਲੋਕਾਂ ਵਾਸਤੇ ਇੱਕ ਚੰਗੀ ਖਬਰ ਹੈ ਜੀ। ਪਰ ਇਹ ਕਿੰਨੀ ਕੁ ਦੇਰ ਤੱਕ ਇਕੱਠੇ ਰਹਿਣਗੇ? ਕਿਉਂਕਿ ਜਿਹੜਾ ਇੱਕ ਚੰਗਾ ਸਮਾਂ ਸੀ, ਜਿਹੜਾ ਇਹਨਾਂ 'ਚ ਇੱਕ ਐਨਰਜੀ ਹੁੰਦੀ ਸੀ, ਜਦੋਂ ਬਹੁਤ ਸਾਰੀ ਓਨੈਸਟੀ ਵੀ ਸੀ, ਜਦੋਂ ਇਹ ਆਏ ਪੋਲੀਟਿਕਸ ਦੇ ਵਿੱਚ, ਜਦੋਂ ਪੋਲੀਟਿਕਸ ਨੂੰ ਇਹਨਾਂ ਨੇ ਮਿਸ਼ਨ ਸਮਝ ਕੇ ਜੁਆਇਨ ਕੀਤਾ। ਅੱਜ ਇਹ ਸਾਰੇ ਸਮਝਦੇ ਕਿ ਇਹਨਾਂ ਨੇ ਆਤਮਸਾਤ ਕਰ ਲਿਆ ਕਿ ਪੋਲੀਟਿਕਸ ਮਿਸ਼ਨ ਨਹੀਂ ਹੈ, ਪੋਲੀਟਿਕਸ ਦਾ ਕਮਿਸ਼ਨ ਹੈ। ਜੀ ਜੀ। ਤੇ ਅੱਜ ਸਾਰੇ ਲੋਕ ਮੁਲਾਇਮ ਸਿੰਘ ਯਾਦਵ ਤੋਂ ਲੈ ਕੇ ਲਾਲੂ ਯਾਦਵ, ਨਿਤੀਸ਼ ਕੁਮਾਰ, ਓਮ ਪ੍ਰਕਾਸ਼ ਚੌਟਾਲਾ, ਇਹ ਸਾਰੇ ਕੈਂਡੀਡੇਟ ਆਪਣੇ ਆਪਣੇ ਲੈਵਲ ਤੇ ਭਾਰਤ ਦੇ ਪ੍ਰਧਾਨ ਮੰਤਰੀ ਦੇ, ਤੇ ਈਗੋ ਨਹੀਂ ਸੁਪਰ ਈਗੋ ਇਹਨਾਂ ਨੇ ਪਾਲੀ ਹੋਈ ਹੈ। ਸੋ ਜਨਤਾ ਪਰਿਵਾਰ ਇਕੱਠਾ ਤਾਂ ਹੋ ਜਾਏਗਾ, ਪਰ ਇਹ ਕੋਈ ਬਹੁਤ ਸਥਾਈਤਵ ਦੇਗਾ, ਬਹੁਤ ਲੰਮਾ ਸਮਾਂ ਇਕੱਠਾ ਰਹਿ ਕੇ ਭਾਰਤ ਦੀ ਰਾਜਨੀਤੀ ਨੂੰ ਕੋਈ ਫੈਸਲਾ ਕੋਈ ਮੋੜ ਦੇਗਾ, ਇਹਦੇ ਤੇ ਮੈਨੂੰ ਸ਼ੰਕਾ ਹੈ। ਕਿਉਂਕਿ ਇਹਨਾਂ ਦੇ ਵਿੱਚ ਸਾਰਿਆਂ ਦੇ ਵਿੱਚ ਆਪੋ ਆਪਣੀ ਇੱਕ ਈਗੋ ਆ, ਕੋਈ ਵਿਚਾਰਧਾਰਕ ਏਕਤਾ ਬਹੁਤ ਸਾਰੇ ਮੁੱਦਿਆਂ ਤੇ ਨਹੀਂ ਬਣਨੀ। ਦੂਜੀ ਗੱਲ ਇਹਦੇ ਨੂੰ ਦੇਖ ਕੇ ਜੀ ਕਾਂਗਰਸ ਵਾਲਿਆਂ 'ਚ ਕੋਈ ਬੁਲਾਹਟ ਹੈ। ਦਿਗਵਿਜੇ ਸਿੰਘ ਨੇ ਕਿਹਾ ਜੀ ਸਾਨੂੰ ਵੀ ਇਕੱਠੇ ਹੋਣਾ ਚਾਹੀਦਾ। TMC ਜਿਹੜੀ ਮਮਤਾ ਬੈਨਰਜੀ ਜਾਂ NCP ਜਿਹੜੀ ਸ਼ਰਦ ਪਵਾਰ ਦੀ ਪਾਰਟੀ ਹੈ, ਚੰਗਾ ਉਹਦਾ ਰਸੂਖ ਹੈ ਮਹਾਰਾਸ਼ਟਰ ਦੇ ਵਿੱਚ ਜੀ, ਉਹ ਵੀ ਇਕੱਠੇ ਹੋਣ ਵੱਲ ਵੱਧ ਸਕਦੇ ਆ। ਇੱਦਾਂ ਦੀ ਖਬਰਾਂ, ਪਰ ਮੈਂ ਇਹਨਾਂ ਨਾਲ ਵੀ ਮੁਤਫਿਕ ਨਹੀਂ ਹੈ। ਕਿਉਂਕਿ ਜੋ ਅਸਲੀਅਤ ਸ਼ਰਦ ਪਵਾਰ ਨੇ ਮਹਾਰਾਸ਼ਟਰ ਦੇ ਵਿੱਚ ਹਾਸਿਲ ਕੀਤੀ ਹੈ ਕਾਂਗਰਸ ਤੋਂ ਟੁੱਟ ਕੇ, ਉਹ ਕਾਂਗਰਸ ਦੇ ਵਿੱਚ ਫੇਰ ਤੋਂ ਮਰਜ ਹੋ ਕੇ ਰਹਿਣੀ ਨਹੀਂ। ਇਹਦੇ ਜੋ ਮਮਤਾ ਬੈਨਰਜੀ ਨੇ 34 ਸਾਲ ਦਾ ਲਾਲ ਦੁਰਗ ਤੋੜਿਆ ਪੱਛਮੀ ਬੰਗਾਲ ਦੇ ਵਿੱਚ ਕਮਿਊਨਿਸਟਾਂ ਦਾ, ਉਹ ਵੱਖਰੇ ਹੋ ਕੇ ਤੋੜ ਸਕੀ ਹੈ। ਜੇ ਉਹ ਕਾਂਗਰਸ 'ਚ ਹੀ ਰਹਿੰਦੀ ਤਾਂ ਜਿਹੜੇ ਦੋਸ਼ ਲੱਗਦੇ ਆ ਕਾਂਗਰਸ ਦੇ, ਪੱਛਮੀ ਬੰਗਾਲ ਦੀ ਕਾਂਗਰਸ ਦੇ, ਕਿ ਇਹ ਤਾਂ ਖੱਬੇ ਪੱਖੀਆਂ ਦੀ B ਟੀਮ ਹੈ, ਤੇ ਉਹਨੇ B ਟੀਮ ਬਣ ਕੇ ਹੀ ਰਹਿ ਜਾਣਾ ਸੀ। ਸੋ ਜਿਨ੍ਹਾਂ ਨੇ ਆਪਣੇ ਦਮ ਦੇ ਉੱਤੇ ਕਾਂਗਰਸ ਤੋਂ ਵੱਖ ਹੋ ਕੇ ਆਪਣਾ ਇੱਕ ਛਤਰ ਰਾਜ ਕਾਇਮ ਕੀਤਾ ਵੱਖ ਵੱਖ ਥਾਵਾਂ ਦੇ ਉੱਤੇ, ਉਹ ਹੁਣ ਬੀਬੀ ਸੋਨੀਆ ਗਾਂਧੀ ਦੀ ਜਾਂ ਰਾਹੁਲ ਗਾਂਧੀ ਦੀ ਅਧੀਨਗੀ ਕਬੂਲ ਕਿਉਂ ਕਰਨਗੇ? ਸੋ ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਕਾਂਗਰਸ ਪਾਰਟੀ ਤੋਂ ਟੁੱਟ ਗਏ ਜਿਹੜੇ ਵੱਖ ਵੱਖ ਰਾਜਨੀਤਿਕ ਪਰਿਵਾਰ ਹੈ, ਉਹ ਵੀ ਮੁੜ ਕੇ ਇਕੱਠੇ ਹੋ ਸਕਦੇ ਆ। ਜੀ ਜੀ ਜੀ। ਤੇ ਜਾਂਦੇ ਜਾਂਦੇ ਆਪਾਂ ਗੱਲ ਕਰਦੇ ਹਾਂ ਜਿਹੜੀ ਫਸਲਾਂ ਦੇ ਉੱਤੇ ਜਿਹੜੀ ਬੇਮੌਸਮੀ ਮੀਂਹ ਦੀ ਜਿਹੜਾ ਕਹਿਰ ਆ, ਅਜੇ ਵੀ ਕਿਸਾਨ ਜਿਹੜੇ ਆ ਉਹ ਝੱਲ ਰਹੇ ਨੇ। ਸਰਕਾਰ ਵੱਲੋਂ ਵੀ ਕੋਈ ਉਹਨਾਂ ਦੀ ਬਾਂਹ ਨਹੀਂ ਫੜੀ ਜਾ ਰਹੀ ਅਜੇ ਤੱਕ। ਦੇਖੋ, ਕਿਸਾਨ ਜਿਹੜਾ ਆ ਉਹਦੇ ਵਾਸਤੇ ਹਾਲਾਤ ਸਾਜ਼ਗਾਰ ਨਹੀਂ ਹੈ ਹਿੰਦੁਸਤਾਨ ਦੇ ਵਿੱਚ। ਹੁਣ ਮੀਂਹ ਫਿਰ ਤੋਂ ਪੈ ਗਿਆ 2-3 ਦਿਨ ਤੋਂ ਇੱਥੇ ਸਾਡੇ ਪੰਜਾਬ, ਹਰਿਆਣਾ, ਚੰਡੀਗੜ੍ਹ ਦੇ ਵਿੱਚ। ਜਿਹੜੇ ਲੋਕ ਸ਼ਹਿਰਾਂ 'ਚ ਰਹਿੰਦੇ ਆ, ਜਿਨ੍ਹਾਂ ਦਾ ਖੇਤਾਂ ਨਾਲ ਕੋਈ ਵਾਸਤਾ ਨਹੀਂ, ਜਗਜੀਤ ਦੀ ਇੱਕ ਗਜ਼ਲ ਦਾ ਸ਼ੇਰ ਮੈਨੂੰ ਯਾਦ ਆ ਗਿਆ ਕੁਦਰਤੀ ਹੁਣੇ ਜੀ। ਉਹਨਾਂ ਦੀ ਇੱਕ ਗਜ਼ਲ ਹੈ, ਜਗਜੀਤ ਹੋਰੀ ਤਾਂ ਹੁਣ ਜਿਉਂਦੇ ਨਹੀਂ, ਉਹਨਾਂ ਦੀ ਆਵਾਜ਼ 'ਚ ਗਜ਼ਲ ਸੁਣੀ ਜਾ ਸਕਦੀ ਹੈ। ਉਹਨਾਂ ਦੀ ਗਜ਼ਲ ਦਾ ਇੱਕ ਮਤਲਬ ਹੈ ਕਿ अब मैं राशन की कतारों में नजर आता हूँ, अब मैं राशन की कतारों में नजर आता हूँ, अपने खेतों से बिछड़ने की सजा पाता हूँ। जी।
ਇਹ ਅਹਿਸਾਸ ਜਿਹੜਾ ਆਪਣੇ ਖੇਤਾਂ ਤੋਂ ਵਿਛੜ ਜਾਣ ਦਾ ਸ਼ਹਿਰ ਚ ਆ ਕੇ ਬਹੁਤ ਚੰਦ ਲੋਕਾਂ ਨੂੰ ਹੈ ਕਿ ਉਹ ਖੇਤਾਂ ਤੋਂ ਵਿਛੜ ਗਏ ਨੇ। ਇਹ ਅਹਿਸਾਸ ਆਮ ਸ਼ਹਿਰੀ ਨੂੰ ਨਹੀਂ ਹੈ ਜਿਹੜਾ ਮੀਂਹ ਨੂੰ ਇੱਕ ਇੰਜੋਏ ਦੇ ਤੌਰ ਤੇ ਲੈਂਦਾ ਹੈ, ਉਹਨੂੰ ਫਸਲ ਨਾਲ ਕੁਝ ਨਹੀਂ ਹੈ। ਸੋ ਸ਼ਹਿਰਾਂ 'ਚ ਬੈਠਾ ਇੱਕ ਜਿਹੜਾ ਵਰਗ ਹੈ, ਜਿਹੜਾ ਲੋਅਰ ਮਿਡਲ ਹੈ ਜਾਂ ਮਿਡਲ ਹੈ ਜਾਂ ਜਿਹੜਾ ਹਾਈ ਸੁਸਾਇਟੀ ਵਾਲੇ ਲੋਕ ਹੈ, ਉਹਨਾਂ ਵਾਸਤੇ ਤਾਂ ਮੀਂਹ ਕਿਸੇ ਵੀ ਮੌਸਮ 'ਚ ਆ ਜਾਏ ਉਹਨਾਂ ਵਾਸਤੇ ਆਨੰਦ ਹੈ ਤੇ ਉਹ ਆਨੰਦ ਮਾਣਨ ਵਾਸਤੇ ਪਹਾੜਾਂ ਵੱਲੋਂ ਨਿਕਲ ਜਾਂਦੇ ਆਪਣੇ ਬੱਚਿਆਂ ਨੂੰ ਲੈ ਕੇ। ਫੇਸ ਜਿਹੜੇ ਲੋਕ ਕਰਦੇ ਉਹ ਪਿੰਡਾਂ 'ਚ ਬੈਠੇ ਹੈ ਜਿਨ੍ਹਾਂ ਨੇ ਆਪਣੀ ਫਸਲ ਆਪਣੀ ਮਿਹਨਤ ਤੇ ਪਾਲਣੀ ਹੈ, ਜਿਨ੍ਹਾਂ ਨੂੰ ਹਰ ਮੌਸਮ ਦੀ ਮਾਰ ਪੈਂਦੀ ਹੈ ਤੇ ਮੌਸਮ ਦੀ ਮਾਰ ਇਸ ਵਾਰ ਵੀ ਪੈ ਗਈ ਹੈ। ਜਿਹੜਾ ਅੰਨਦਾਤਾ ਭਾਰਤ ਦਾ ਕਿਸਾਨ, ਉਹਦਾ ਲੱਕ ਪਹਿਲਾਂ ਹੀ ਟੁੱਟਿਆ ਪਿਆ, ਉਹਨੂੰ ਹੋਰ ਤੋੜ ਦਿੱਤਾ ਹੈ ਸਰਕਾਰਾਂ ਬੇਰੁਖੀ, ਆਪਣੀ ਥਾਂ ਤੇ ਕੁਦਰਤ ਦੀ ਬੇਵਫਾਈ। ਉਹਨੇ ਪੰਜਾਬ ਤੇ ਹਰਿਆਣੇ ਦੇ ਕਿਸਾਨਾਂ ਵਾਸਤੇ ਤਾਂ ਬਹੁਤ ਸੰਕਟ ਜਿਹੀ ਪੈਦਾ ਕਰ ਦਿੱਤੀ ਹੈ। ਆਲੂ ਬਹੁਤ ਵੱਡੀ ਤਾਦਾਦ 'ਚ ਉਗਾ ਲਿਆ ਪੰਜਾਬੀ ਕਿਸਾਨ ਨੇ ਤੇ ਸਟੋਰ ਖਾਲੀ ਨਹੀਂ ਹੈਗੇ। 6 ਰੁਪਏ ਕਹਿੰਦੇ ਸਾਡੀ ਲਾਗਤ ਹੈ, 3 ਰੁਪਏ ਨੂੰ ਚੱਕਣ ਨੂੰ ਕੋਈ ਤਿਆਰ ਨਹੀਂ। ਆਲੂ ਕਿਸਾਨ ਸੜਕਾਂ ਤੇ ਵਿਛੋੜਨ ਲੱਗ ਪਏ ਆ। ਕਣਕ ਪਹਿਲਾਂ ਹੀ ਉੱਠੀ ਮਾੜੀ ਮੋਟੀ, ਮੀਂਹ ਨੇ ਫੇਰ ਦੱਬਤੀ, ਫੇਰ ਉੱਠੀ, ਫੇਰ ਮੀਂਹ ਨੇ ਦੱਬਤੀ, ਸਿੱਟੇ ਉਹਦੇ ਥੱਲੇ ਲੱਗ ਗਏ ਤੇ ਕਣਕ ਬਦਰੰਗ ਹੋ ਗਈ। ਨਵੀਂ ਵਾਹਵਾ ਹੈ ਤੇ ਹਾਲੇ ਤਿਆਰੀ ਸੀ ਵਾਢੀ ਦੀ ਤੇ ਇੱਕ ਵਾਰ ਫੇਰ ਪਿਛਲੇ 2 ਦਿਨਾਂ ਤੋਂ ਮੀਂਹ ਨੇ ਕਣਕ ਨੂੰ ਫੇਰ ਲੰਮੀ ਪਾਤਾ। 25-30% ਝਾੜ ਘੱਟ ਜਾਣਾ ਹੈ ਪੰਜਾਬ ਤੇ ਹਰਿਆਣੇ ਦੇ ਵਿੱਚ। ਫਿਰ ਜਿਹੜੀ ਕਣਕ ਆਉਣੀ ਵੀ ਹੈ ਉਹ ਰੱਖਣ ਲਈ ਸਾਡੇ ਕੋਲ ਸਟੋਰ ਜੀ। ਸੋ ਕਿਸਾਨ ਜਿਹੜਾ ਹੈ ਇਸ ਵੇਲੇ ਬਹੁਤ ਔਖਾ ਹੈ। ਕਿਸਾਨ ਦਾ ਰਸਤਾ ਸੰਘਰਸ਼ ਦਾ ਬਣਨਾ ਚਾਹੀਦਾ, ਜਿਹੜਾ ਇਸ ਵੇਲੇ ਉਹ ਬਦਕਿਸਮਤੀ ਦੇ ਨਾਲ ਖੁਦਕੁਸ਼ੀਆਂ ਦਾ ਬਣਦਾ ਜਾ ਰਿਹਾ। ਤੇ ਜਿਹੜੇ ਸਾਡੇ ਸਰਕਾਰੀ ਅਧਿਕਾਰੀ ਆ ਉਹ ਕਿਸਾਨਾਂ ਨੂੰ ਜਿਹੜਾ ਕਿਤੇ ਨਾ ਕਿਤੇ ਟਿੱਚਣਾ ਕਰਦੇ ਆ। ਤੁਸੀਂ ਸ਼ਾਇਦ ਖਬਰਾਂ ਦੇ ਬੁਲੇਟਿਨ 'ਚ ਵੀ ਸੁਣਿਆ ਹੋਏਗਾ, ਇੱਕ ਕਹਿੰਦਾ ਕਿ ਕਿਸਾਨ ਨਿਆਣੇ ਬਹੁਤ ਪੈਦਾ ਕਰਦੇ ਆ, ਇਸ ਕਰਕੇ ਪਰਿਵਾਰ ਸਾਂਭੇ ਨਹੀਂ ਜਾਂਦੇ ਤਾਂ ਖੁਦਕੁਸ਼ੀ ਕਰਦੇ ਆ ਜੀ। ਇਹ ਹਾਲਤ ਹੈ ਸਾਡੇ ਦੇਸ਼ ਦੀ ਤੇ ਇਹ ਹਾਲਤ ਹੈ ਸਾਡੀ ਅਫਸਰਸ਼ਾਹੀ ਦੀ। ਸੋ ਇਸ ਹਾਲਤ ਦੇ ਵਿੱਚ ਕਿਸਾਨ ਕਿੱਦਾਂ ਸਰਵਾਈਵ ਕਰੇਗਾ, ਇਹ ਇੱਕ ਵੱਡਾ ਸਵਾਲ ਬਣਿਆ ਹੋਇਆ ਜੀ। ਜੀ ਜੀ ਤਾਂ ਸਰੋਤਿਓ, ਇਹ ਸੀਗੀਆਂ ਸਾਡੀਆਂ ਅੱਜ ਦੀਆਂ ਕੁਝ ਖਬਰਾਂ ਜਿਨ੍ਹਾਂ ਦੇ ਉੱਤੇ ਜਿਹੜੀ ਇਹ ਗੱਲਬਾਤ ਕਰ ਰਹੇ ਸੀ ਸਾਡੇ ਨਾਲ ਸੁਸ਼ੀਲ ਜੀ। ਅਤੇ ਸੁਸ਼ੀਲ ਜੀ, ਅੱਜ ਦਾ ਪ੍ਰੋਗਰਾਮ ਹੁਣ ਇੱਥੇ ਹੀ ਸਮਾਪਤ ਹੁੰਦਾ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ, ਬਹੁਤ ਮਿਹਰਬਾਨੀ। ਸੋ ਤੋਂ ਸੁਣ ਰਹੇ ਸੀ ਆਪਾਂ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ। ਅੱਜ ਦਾ ਪ੍ਰੋਗਰਾਮ ਹੁਣ ਇੱਥੇ ਹੀ ਸਮਾਪਤ ਹੈ। ਮੇਰੇ ਰਾਜਕਰਨਵੀਰ ਸਿੰਘ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।